ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਲੈਂਕਰਸ਼ੈਮ ਹਾਲੀਵੁੱਡ ਦੇ ਵਿੱਚ ਇਸ ਟਾਈਮ ਆਪਾਂ ਤਾਂ ਖੜੇ ਆ। ਇੱਥੇ ਵਿਸਾਖੀ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਸਮਾਗਮ ਜਿਹੜੇ ਕਰਵਾਏ ਜਾ ਰਹੇ ਆ। ਇਸ ਟਾਈਮ ਪ੍ਰਬੰਧਕ ਕਮੇਟੀ ਸੇਵਾਦਾਰਾਂ ਦੇ ਨਾਲ ਆਪਾਂ ਜੁੜੇ ਹੋਏ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਗੁਰਦੁਆਰਾ ਸਾਹਿਬ ਦੇ ਬਾਰੇ ਪਤਾ ਕਰਦੇ, ਇਸ ਦੇ ਇਤਿਹਾਸ ਦੇ ਬਾਰੇ ਪਤਾ ਕਰਦੇ ਆ। ਤੇ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਾਸ ਕਰਮਜੀਤ ਸਿੰਘ ਲੈਂਕਰਸ਼ੈਮ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਤੇ ਲੈਂਕਰਸ਼ੈਮ ਦੀ ਗੁਰਦੁਆਰਾ ਸਾਹਿਬ ਦੀ ਸੰਗਤ ਵੱਲੋਂ ਸਾਰੇ ਸੁਣਦੇ ਮੇਰੇ ਵੀਰਾਂ ਨੂੰ, ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਆਵਾਜ਼ ਨੂੰ ਪਹੁੰਚਣ ਤੇ ਇਸ ਖਾਲਸਾ ਦਿਵਸ 'ਤੇ ਵਧਾਈ ਦਿੰਦਾ ਹਾਂ। ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਹਨ। ਗੁਰੂ ਮਹਾਰਾਜ ਇਸੇ ਤਰ੍ਹਾਂ ਹੀ ਸਾਰੀ ਦੁਨੀਆ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਬਖਸ਼ੇ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਜਿਹੜਾ ਕਿ ਪੰਜਾਬੀ ਰੇਡੀਓ USA ਦਾ ਜੋ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ, ਬਹੁਤ ਹੀ ਵਧੀਆ ਜਿਹੜੇ ਪ੍ਰਬੰਧਕ ਹਨ, ਬੜੀ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਸਵੇਰ ਤੋਂ ਲੈ ਕੇ ਸਟਾਰਟ ਕੀਤਾ ਸੀਗਾ। ਸੋ ਸੰਗਤਾਂ ਬਹੁਤ ਆਨੰਦ ਮਾਣ ਰਹੀਆਂ ਹਨ। ਜੋ ਦੂਰ ਬੈਠੇ ਮੇਰੇ ਸੱਜਣ ਵੀਰ ਜਿਹੜੇ ਨੇ, ਉਹ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਆਨੰਦ ਮਾਣ ਰਹੇ ਹਨ। ਲਾਈਵ ਪ੍ਰੋਗਰਾਮ ਚੱਲ ਰਿਹਾ ਹੈ। ਸਾਡੇ ਕੋਲ ਸਾਡੀ ਪ੍ਰਬੰਧਕ ਕਮੇਟੀ, ਸੇਵਾਦਾਰ, ਚੇਅਰਮੈਨ, ਪ੍ਰਧਾਨ, ਸਾਡੇ ਭੈਣ ਜੀ, ਸਾਡੀਆਂ ਸੇਵਾਦਾਰ ਭੈਣ ਜੀਆਂ, ਸਾਰੀਆਂ ਜਿਹੜੇ ਸੇਵਾ ਕਰ ਰਹੇ ਹਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਇਹਨਾਂ ਕੁਝ ਕਹਿੰਦਾ ਹੋਇਆ ਦੁਬਾਰਾ ਫਤਿਹ ਬੁਲਾਉਂਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਮਜੀਤ ਜੀ, ਜੋ ਤੁਹਾਡੇ ਚੋਂ ਕੋਈ ਮੈਨੂੰ ਦੱਸ ਸਕਦਾ ਗੁਰਦੁਆਰਾ ਸਾਹਿਬ ਦਾ ਇਤਿਹਾਸ, ਕਦੋਂ ਇੱਥੇ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ ਹੈ? ਕੌਣ? ਹਾਂਜੀ, ਇਹ ਦੱਸਣਗੇ ਜੀ। ਲੈਂਕਰਸ਼ੈਮ ਗੁਰਦੁਆਰਾ ਦਾ ਇਤਿਹਾਸ ਇਹ ਹੈ ਜੀ ਕਿ ਲੈਂਕਰਸ਼ੈਮ ਦੀ ਐਸਟੈਬਲਿਸ਼ਮੈਂਟ 1999 ਵਿੱਚ ਹੋਈ ਸੀ। ਠੀਕ ਹੈ। ਇਹ ਪਹਿਲਾਂ ਇੱਥੇ ਇੱਕ ਐਗਜ਼ਿਸਟਿੰਗ ਚਰਚ ਹੁੰਦਾ ਸੀ, ਜਿਹੜਾ ਮੈਸੋਨਿਕ ਟੈਂਪਲ ਹੁੰਦਾ ਸੀ। ਠੀਕ ਹੈ। ਮੈਸੋਨਿਕ ਟੈਂਪਲ ਨੂੰ ਸਾਡੇ ਸਿੰਘਾਂ ਨੇ, ਅਸੀਂ ਰਲ ਮਿਲ ਕੇ ਸਾਰਿਆਂ ਨੇ, ਕੋਈ ਅਸੀਂ ਉਸ ਵੇਲੇ ਕੋਈ 60 ਮੈਂਬਰ ਸੀ ਜਿਨ੍ਹਾਂ ਨੇ ਇਹਨੂੰ ਬਾਏ ਆਊਟ ਕੀਤਾ ਸੀ। ਉਦੋਂ ਤੋਂ ਬਾਅਦ ਫਿਰ ਇਹ ਗੁਰਦੁਆਰਾ ਸਾਹਿਬ ਦੇ ਤੌਰ 'ਤੇ ਆਪਣਾ ਅੰਡਰ ਹੀ ਚੱਲ ਰਿਹਾ ਸਾਰਾ ਸਮਾਗਮ। ਬਾਕੀ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ, ਸਾਰੀ ਸੰਗਤ ਦੇ ਸਹਿਯੋਗ ਦੇ ਨਾਲ, ਗੁਰੂ ਮਹਾਰਾਜ ਦੀ ਬੜੀ ਕਿਰਪਾ ਆ। ਅਸੀਂ 2008 ਦੇ ਵਿੱਚ ਨਾਲ ਦੀ ਬਿਲਡਿੰਗ ਵੀ ਇੱਕ ਹੋਰ ਐਡ ਕੀਤੀ ਸੀ। ਇਹਦੀ ਜ਼ਮੀਨ 6 ਕਨਾਲਾਂ ਤੇ ਤਕਰੀਬਨ ਜਿਹੜੀ ਕੰਸਟਰਕਸ਼ਨ ਉਹ 5000 ਸਕੁਅਰ ਫੁੱਟ ਦੀ ਆ। ਸੋ ਗੁਰਦੁਆਰਾ ਸਾਹਿਬ ਬੜੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਤਰੱਕੀ ਕਰ ਰਿਹਾ। ਅੱਜ ਦਾ ਜਿਹੜਾ ਦਿਨ ਆ, ਇਹ ਵਿਸਾਖੀ ਦਾ ਸਾਡਾ ਬਹੁਤ ਅਹਿਮ ਦਿਨ ਆ, ਜਿਹੜਾ ਕਿ ਅਸੀਂ ਅੱਜ ਮਨਾ ਰਹੇ ਹਾਂ। ਇਹ ਦਿਨ ਸਿੱਖ ਧਰਮ ਦੇ ਵਿੱਚ ਬਹੁਤ ਮਹੱਤਤਾ ਰੱਖਦਾ ਤੇ ਦੁਨੀਆ ਦੇ ਵਿੱਚ ਇਸ ਦਿਨ ਦੀ ਕੋਈ ਹੋਰ ਐਗਜ਼ਾਮਪਲ ਨਹੀਂ ਹੈਗੀ। ਇਸ ਦਿਨ ਕਲਗੀਧਰ ਪਾਤਸ਼ਾਹ ਨੇ ਸਟੇਜ ਦੇ ਉੱਤੇ ਖੜੇ ਹੋ ਕੇ 5 ਸਿੰਘਾਂ ਦਾ ਸਿਰ ਨੂੰ ਡਿਮਾਂਡ ਕੀਤੀ ਸੀ ਤੇ 5 ਸਿੰਘ ਜਿਹੜੇ ਸੀ, 5 ਪਿਆਰੇ ਨੇ ਅੱਗੇ ਹੋ ਕੇ ਆਪਣੇ ਸੀਸ ਦੇ ਕੇ ਇਸ ਦਿਨ ਦੀ ਸਥਾਪਨਾ ਕੀਤੀ ਸੀ। ਔਰ ਉਸ ਦਿਨ ਨੂੰ ਵਿਸਾਖੀ ਦਾ ਦਿਨ ਕਹਿੰਦੇ ਆ, ਜਿਹੜਾ ਅਸੀਂ ਅੱਜ ਆਪਣਾ ਮਨਾ ਰਹੇ ਹਾਂ। ਹਾਂਜੀ, ਸੋ ਇਹ ਤੁਸੀਂ ਦੱਸੋ ਵੀ ਹੁਣ ਜਦੋਂ ਤੋਂ ਉਦੋਂ ਤੋਂ ਸ਼ੁਰੂਆਤ ਹੋਈ ਆ, ਐਕਸਪੈਂਸ਼ਨ ਵੀ ਹੋਈ ਆ। ਮੈਂ ਦੇਖ ਰਿਹਾ ਵੀ ਤੁਹਾਡੀ ਪ੍ਰਾਪਰਟੀ ਜਿੱਦਾਂ ਸ਼ਹਿਰ ਦੇ ਬਿਲਕੁਲ ਵਿੱਚ ਆ, ਪ੍ਰਾਈਮ ਲੋਕੇਸ਼ਨ ਆ, ਪਿੱਛੇ ਕਾਫੀ ਪਾਰਕਿੰਗ ਜਿਹੜੀ ਹੈਗੀ ਆ। ਆਲੇ ਦੁਆਲੇ ਸੰਗਤ ਕਿੰਨੇ ਫੈਮਲੀਜ਼ ਜਿਹੜੀਆਂ ਰਹਿੰਦੀਆਂ ਨੇ? ਸਾਡੇ ਕਾਫੀ ਸੰਗਤ ਆ ਇੱਥੇ, ਕਾਫੀ ਫੈਮਲੀਜ਼ ਰਹਿੰਦੀਆਂ ਆਪਣੇ ਏਰੀਆ ਦੇ ਵਿੱਚ। ਨਾਟ ਕਲੋਥ ਬਾਈ, ਪਰ ਸਾਨੂੰ ਪਤਾ ਅਮਰੀਕਾ ਦੇ ਵਿੱਚ ਲਾਗੇ ਹੀ ਆ, ਬਹੁਤ ਹੀ ਦੂਰ ਨੇ ਹੈਗੇ। ਹਾਂਜੀ, ਕੋਈ 10 ਮਿੰਟ ਕੋਈ ਅੱਧਾ ਘੰਟਾ। ਹੁਣ ਮੈਂ ਔਰੇਂਜ ਕਾਉਂਟੀ ਤੋਂ ਆਉਣਾ, ਮੈਂ 40 ਮੀਲ ਤਾਂ ਸਫ਼ਰ ਕਰਕੇ ਆਉਣਾ। ਇਹ ਵੀ ਹੈਗੇ ਹੋਰ ਆਪਣੀ ਸੰਗਤ ਉੱਥੋਂ ਆਉਂਦੀ, ਜਿਹੜੀ ਦੂਰੋਂ ਆਉਂਦੀ ਆ। ਪਰ ਜਿਹੜੇ ਲੈਂਕਰਸ਼ੈਮ ਨਾਲ ਅਟੈਚਡ ਆ, ਉਹ ਲੈਂਕਰਸ਼ੈਮ ਹੀ ਆਉਂਦੇ ਆ, ਜਿਹੜੇ ਸ਼ੁਰੂ ਤੋਂ ਹਾਂਜੀ। ਅਸੀਂ ਮੈਂਬਰਸ ਆ ਇਹਦੇ। 101 ਮੈਂਬਰ ਆ ਸਾਡੇ, ਜਿਹੜੇ ਸਾਡੇ ਵੈਲੀ ਵਿੱਚ ਵੀ ਰਹਿੰਦੇ ਆ, ਨਿਊ ਹਾਲ 'ਚ ਤੇ LA 'ਚ ਤੇ ਔਰੇਂਜ ਕਾਉਂਟੀ 'ਚ ਰਹਿੰਦੇ ਆ। ਉਹ ਸਾਰੇ ਮੈਂਬਰ ਆਉਂਦੇ ਸਾਡੇ ਇੱਥੇ। ਹਾਂਜੀ, ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਮਹਾਰਾਜ ਦੀ ਬੜੀ ਕਿਰਪਾ, ਬੜਾ ਤਰੱਕੀ ਕਰ ਰਿਹਾ ਜੀ। ਮੈਨੂੰ ਦੱਸ ਰਹੇ ਸੀ, ਜਿੱਦਾਂ ਤੁਸੀਂ ਇਹ ਬਿਲਡਿੰਗ ਦਾ ਜ਼ਿਕਰ ਕੀਤਾ, ਨਾਲ ਦੀ ਦਾ ਮੁੰਡੇ ਮੈਨੂੰ ਮਿਲੇ ਸੀਗੇ। ਸੋ ਤੁਸੀਂ ਮਦਦ ਵੀ ਕਰਦੇ ਆ, ਜਿਹੜੇ ਨਵੇਂ ਆਏ ਹੁੰਦੇ ਉਹਨਾਂ ਨੂੰ ਰਹਿਣ ਦੇ ਲਈ ਸ਼ਰਨ ਜਿਹੜੀ ਇੱਕ ਹਿਸਾਬ ਦੇ ਨਾਲ ਮਿਲ ਜਾਂਦੀ ਆ, ਤੇ ਨਾਲ ਦੇ ਨਾਲ ਕੰਮਕਾਰ ਵੀ ਲੱਭਣ ਦੇ ਵਿੱਚ ਮਦਦ ਹੋ ਜਾਂਦੀ ਆ। ਹਾਂਜੀ, ਜਿੰਨੇ ਆਪਣੇ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਜੇਲ੍ਹਾਂ ਵਿੱਚ ਦੇ ਚਲੇ ਜਾਂਦੇ ਆ, ਜਦੋਂ ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾ ਕੀਤਾ ਜਾਂਦਾ ਆ, ਉਹ ਇੱਥੇ ਸਾਡੇ ਕੋਲ ਸਿੱਧੇ ਆਉਂਦੇ ਆ। ਕਿਉਂਕਿ ਇੰਟਰਨੈਟ 'ਤੇ ਜਦੋਂ ਉਹ ਪੰਚ ਕਰਦੇ ਆ ਗੁਰਦੁਆਰਾ ਸਾਹਿਬ, ਤੇ ਲੈਂਕਰਸ਼ੈਮ ਗੁਰਦੁਆਰਾ ਸ਼ੋ ਅਪ ਕਰਦਾ ਆ। ਤੇ ਅਸੀਂ ਫਿਰ ਇੱਥੇ ਆਪਣੇ ਜਿਹੜੇ ਗਿਆਨਥੀ ਸਿੰਘ
ਆ ਤੇ ਲਾਂਗਰੀ ਨੂੰ ਇਹ ਕਿਹਾ ਸੀ ਵੀ ਲੰਗਰ ਬਣਾ ਕੇ ਰੱਖ ਦਿਆ ਕਰੋ ਵੀ ਰਾਤ ਨੂੰ ਵੀ 2-2 ਵਜੇ ਵੀ ਆਪਣੇ ਆਉਂਦੇ ਮੁੰਡੇ ਤੇ ਉਹਨਾਂ ਨੂੰ ਦਰਵਾਜ਼ਾ ਖੋਲ੍ਹ ਦਿਓ ਤੇ ਉਹਨਾਂ ਨੂੰ ਲੰਗਰ ਦੀ ਸੇਵਾ ਜਿਹੜੀ ਆ ਉਹ ਚੱਲਦੀ ਰਹੇ। ਲੰਗਰ ਸਾਡੇ 24 ਘੰਟੇ ਚੱਲਦਾ, ਰਾਤ ਨੂੰ ਵੀ ਕੋਈ ਆਵੇ ਤੇ ਗੁਰੂ ਦੀ ਕਿਰਪਾ ਨਾਲ ਲੰਗਰ ਸਾਡੇ ਬਣਾ ਕੇ ਰੱਖਿਆ ਹੁੰਦਾ ਆ। ਫਰਿੱਜ ਦੇ ਵਿੱਚ ਕੋਈ 5-10 ਆ ਜਾਣ ਤੇ ਲੰਗਰ ਤਿਆਰ ਹੁੰਦਾ ਆ ਜੀ। ਤੇ ਫਿਰ ਇੱਥੇ ਮੇਨ ਐਤਵਾਰ ਨੂੰ ਹੀ ਜਿਹੜੇ ਦੀਵਾਨ ਆ ਜਾਂ ਹੋਰ ਦਿਨ ਵੀ ਕੋਈ ਵੱਡੇ ਦੀਵਾਨ ਸੱਜਦੇ ਆ? ਸਾਡਾ ਦੀਵਾਨ ਸ਼ੁੱਕਰਵਾਰ ਤੇ ਐਤਵਾਰ ਨੂੰ ਮੇਨ ਹੁੰਦੇ ਆ, ਠੀਕ ਹੈ, ਕਿਉਂਕਿ ਪਿੱਛੇ ਕਰੋਨਾ ਦਾ ਹੋ ਗਿਆ ਸੀਗਾ, ਵਾਇਰਸ ਹੋ ਗਿਆ ਸੀ, ਉਸ ਕਰਕੇ ਕੁਛ ਤੰਗੀਆਂ ਹੋਈਆਂ, ਜਿਸ ਕਰਕੇ ਸਾਰੇ ਗੁਰਦੁਆਰਾ ਸਾਹਿਬ ਵੀ ਬੰਦ ਹੋ ਗਏ ਤੇ ਸ਼ੁੱਕਰਵਾਰ ਦਾ ਦੀਵਾਨ ਵੀ ਜਿਹੜਾ ਸੀ ਉਹ ਜਰਾ ਬੰਦ ਹੀ ਹੋ ਗਿਆ ਸੀਗਾ। ਪਰ ਹੁਣ ਹੌਲੀ ਅਸੀਂ ਜਿਹੜਾ ਦੁਬਾਰਾ ਉਹਨੂੰ ਚਲਾ ਰਹੇ ਹਾਂ। ਅਸੀਂ ਆਪਣਾ ਨਾਲ ਇੱਧਰ ਸਾਡੇ ਟ੍ਰੇਲਰ ਵੀ ਹੈਗਾ ਸਕੂਲ ਦਾ, ਅਸੀਂ ਨਾਲ ਆਪਣੇ ਬੱਚਿਆਂ ਦਾ ਜਿਹੜਾ ਛੋਟਾ ਸਕੂਲ ਹੈ ਉਹ ਵੀ ਚਲਾਉਣ ਦੀ ਇਸ ਸਾਲ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਇਸ ਸਾਲ ਚਲਾਵਾਂਗੇ ਉਹਨੂੰ ਵੀ। ਠੀਕ ਹੈ। ਤੇ ਹੋਰ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ? ਮੈਂ ਸੰਗਤ ਜੀ ਇਹ ਕਹਿਣਾ ਚਾਹੁੰਦਾ ਕਿ ਸਾਡੇ ਕੋਲ ਜਿਹੜਾ ਇਹ ਗੁਰੂ ਘਰ ਲੈਂਕਰਸ਼ਮ ਗੁਰਦੁਆਰਾ ਸਾਹਿਬ ਹੈ, ਇਹ ਸੰਗਤ ਦਾ ਗੁਰਦੁਆਰਾ ਸਾਹਿਬ ਹੈ। 2 ਸਾਲ ਕਮੇਟੀ ਬਣਦੀ ਹੈ, ਜੇ ਉਹ ਨਵੀਂ ਕਮੇਟੀ ਆਉਂਦੀ ਹੈ ਇਸੇ ਤਰ੍ਹਾਂ ਹੀ ਪ੍ਰਬੰਧ ਚੱਲਦੇ ਹਨ। ਜਿਸ ਤਰ੍ਹਾਂ ਹੁਣ ਸਾਡੇ ਕੋਲ ਸਾਡੇ ਭੈਣ ਜੀ ਕੁਲਦੀਪ ਕੌਰ ਕੰਬੋਜ ਜਿਹੜੇ ਕਿ ਇਸ ਟਾਈਮ ਪ੍ਰੈਜ਼ੀਡੈਂਟ ਨੇ, ਉਹ ਆਪਣੀ ਸੇਵਾ ਜਿਹੜੀ ਸੰਭਾਲ ਰਹੇ ਹਨ। ਸੋ ਇਸ ਤਰ੍ਹਾਂ 2 ਸਾਲ ਦੇ ਵਿੱਚ ਜਿਸ ਤਰ੍ਹਾਂ ਸੰਗਤ ਚਾਹੁੰਦੀ ਹੈ ਨਵੀਂ ਕਮੇਟੀ ਆ ਜਾਂਦੀ ਹੈ। ਤੇ ਇਹ ਜਿਹੜਾ ਸਭ ਨੂੰ ਮੇਨ ਜਿਹੜੀ ਗੱਲ ਹੈ, ਇਹ ਸਾਰਾ ਸੰਗਤ ਦਾ ਗੁਰਦੁਆਰਾ ਹੈ, ਇੱਥੇ ਕਿਸੇ ਵੀ ਪਰਸਨਲ ਕਿਸੇ ਦਾ ਪ੍ਰਬੰਧ ਨਹੀਂ ਹੈਗਾ। ਇਸ ਕਰਕੇ ਹਾਂ ਜੋ ਹੈਗਾ ਸੰਗਤ ਦਾ ਹੈ, ਜੇ ਪ੍ਰਾਪਰਟੀ ਬਣੀ ਹੈ ਸੰਗਤ ਦੀ ਹੈ, ਜੋ ਵੀ ਬਣਦਾ ਹੈ ਜੋ ਵੀ ਹੁੰਦਾ ਉਹ ਸੰਗਤ ਦਾ ਜੀ। ਇਸ ਕਰਕੇ ਇੱਥੇ ਸੰਗਤ ਬਹੁਤ ਆਉਂਦੀ ਹੈ। ਸ਼ੁੱਕਰਵਾਰ ਦਾ ਵੀ ਪ੍ਰੋਗਰਾਮ ਹੁੰਦਾ ਹੈ, ਸ਼ਹੀਦੀ ਗੁਰਪੁਰਬ ਵੀ ਚੱਲਦੇ ਹਨ, ਪ੍ਰਕਾਸ਼ ਦਿਹਾੜੇ ਵੀ ਚੱਲਦੇ ਹਨ। ਸੋ ਇਹ ਸਾਰੀ ਰਲ ਮਿਲ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਪ੍ਰੋਗਰਾਮ ਸਾਰਾ ਬਣਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਜਿਹੜੇ ਪ੍ਰਧਾਨ ਨੇ ਮੈਂ ਉਹਨਾਂ ਨੂੰ ਕਹੂੰਗਾ ਭੈਣ ਜੀ ਤੁਸੀਂ ਆਓ, ਆਪਾਂ ਥੋੜੀ ਜੀ ਤੁਹਾਡੇ ਨਾਲ ਵੀ ਜਿਹੜੀ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਬਹੁਤ ਵੈਸੇ ਘੱਟ ਦੇਖਿਆ ਗਿਆ ਆ ਵੀ ਜਿਹੜੀਆਂ ਸਾਡੀਆਂ ਬੀਬੀਆਂ ਮਾਵਾਂ ਭੈਣਾਂ ਆ ਉਹ ਇਸ ਅਹੁਦੇ ਦੇ ਤੇ ਹੁੰਦੀਆਂ। ਸੋ ਤੁਸੀਂ ਇਸ ਅਹੁਦੇ ਤੇ ਆ, ਸੋ ਕਿੱਦਾਂ ਲੱਗਦਾ ਆ, ਸੰਗਤ ਦਾ ਸਹਿਯੋਗ ਕਿੱਦਾਂ ਇੱਦਾਂ ਮਿਲਦਾ? ਸੰਗਤ ਦਾ ਬਹੁਤ ਵਧੀਆ ਸੰਯੋਗ ਮਿਲਦਾ ਹੈ ਸਭ ਇੱਥੇ, ਤੇ ਸਾਰੇ ਰਲ ਮਿਲ ਕੇ ਕੰਮ ਕਰ ਰਹੇ ਆ। ਹਾਂਜੀ, ਮੇਰੀਆਂ ਭੈਣਾਂ ਵਾਂ ਹੋਰ ਵੀਰ ਸਾਰੇ ਰਲ ਮਿਲ ਕੇ ਕੰਮ ਚਲਾ ਰਹੇ ਆ। ਹਾਂਜੀ, ਤੇ ਬਹੁਤ ਵਧੀਆ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਆ। ਹਾਂਜੀ, ਗੁਰਦੁਆਰਾ ਬਹੁਤ ਵਧੀਆ ਚੱਲ ਰਿਹਾ ਹੈਗਾ। ਹਾਂਜੀ ਹਾਂਜੀ, ਹਾਂ ਸਭ ਦਾ ਬਹੁਤ ਸੰਯੋਗ ਆ। ਹਾਂਜੀ, ਸਾਰਿਆਂ ਦੇ ਸਹਿਯੋਗ ਨਾਲ ਹੀ ਕੰਮ ਚੱਲਦਾ। ਹਾਂਜੀ, ਸਾਰਿਆਂ ਦੇ ਸਹਿਯੋਗ ਨਾਲ ਹੀ ਕੰਮ ਚੱਲ ਰਿਹਾ। ਸੋ ਘਰੇ ਵੀ ਕੰਮ ਹੁੰਦੇ ਆ, ਇੱਥੇ ਵੀ ਆ, ਫਿਰ ਬੰਦਾ ਜ਼ਿਆਦਾ ਬਿਜ਼ੀ ਤਾਂ ਨਹੀਂ ਹੁੰਦਾ? ਵਾਹਿਗੁਰੂ ਦੀ ਕਿਰਪਾ ਜਦੋਂ ਹੋ ਜਾਏ ਨਾ ਸਾਰੇ ਕੰਮ ਸੰਪੂਰਨ ਹੋ ਜਾਂਦੇ ਆ। ਹਾਂਜੀ, ਦੇਖ ਰਿਹਾ ਵੀ ਟੀਮ ਬਹੁਤ, ਹਾਂਜੀ ਮੈਂ ਦੇਖ ਰਿਹਾ ਜੀ ਰੱਖਾ ਭਾਜੀ, ਸਾਰੇ ਸਹਿਯੋਗ ਜਦੋਂ ਦੇਣ ਆਪਣ, ਸਾਰੇ ਭਰਾ ਸਾਰੇ ਵੀਰ ਸਾਰੇ ਸਹਿਯੋਗ ਦਿੰਦੇ ਆ। ਹਾਂਜੀ, ਤੇ ਮੇਰੇ ਹਸਬੈਂਡ ਆ, ਇਹਨਾਂ ਦਾ ਬਹੁਤ ਸਹਿਯੋਗ ਆ ਮੇਰੇ ਨਾਲ। ਹਾਂਜੀ ਹਾਂਜੀ, ਤੇ ਸਾਰੇ ਦੇ ਹਾਂਜੀ ਹਾਂਜੀ ਸਿੰਘ ਜੀ ਕੰਬੋਜ ਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਚੱਲਦਾ ਕੰਮ। ਹਾਂਜੀ, ਬਹੁਤ ਵਧੀਆ ਚੱਲ ਰਿਹਾ। ਕਰਦਾ ਹੈ ਕਿ ਹਾਂਜੀ ਭਾਈ ਸਾਹਿਬ ਇੱਥੇ ਕਿਰਦਾਰ ਨਾਲ ਖੜੇ ਆ। ਹਾਂਜੀ, ਪਰਮਜੀਤ ਭੈਣ ਜੀ ਤੁਹਾਨੂੰ ਵੀ ਮੈਂ ਬੇਨਤੀ ਕਰੂੰਗਾ ਤੁਸੀਂ 2 ਮਿੰਟ ਆਓ। ਇਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬੀ ਰੇਡੀਓ USA ਦੀ ਟੀਮ ਨੂੰ ਸੱਦਾ ਦਿੱਤਾ ਵੀ ਤੁਸੀਂ ਆਓ ਤੇ ਆ ਕੇ ਇੱਥੇ ਜਿਹੜੀ ਕਵਰੇਜ ਜਿਹੜੀ ਉਹ ਕਰੋ। ਇਹ ਅਕਸਰ ਸਾਨੂੰ ਵੱਖ-ਵੱਖ ਹੋਰ ਨਗਰ ਕੀਰਤਨਾਂ ਦੇ ਉੱਤੇ ਮਿਲਦੇ ਨੇ। ਤੇ ਭੈਣ ਜੀ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪਰਮਜੀਤ ਕੌਰ ਹੈ ਜੀ। ਪਹਿਲਾਂ ਤਾਂ ਮੈਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ ਦਵਾਂਗੀ ਸਾਰੀ ਸੰਗਤ ਨੂੰ, ਤੇ ਫਿਰ ਇਹਨਾਂ ਵੀਰ ਜੀ ਹੋਰਾਂ ਦਾ, ਪੰਜਾਬੀ ਰੇਡੀਓ ਵਾਲਿਆਂ ਦਾ ਬਹੁਤ ਥੈਂਕ ਯੂ ਕਰਦੀ ਹਾਂ। ਬਲਵਿੰਦਰ ਭੈਣ ਜੀ ਦਾ, ਇਹਨਾਂ ਨੂੰ ਮੈਂ ਇੱਕ ਰਿਕੁਐਸਟ ਕੀਤੀ ਵੀ ਸਾਡੇ ਲੈਂਕਰਸ਼ਮ ਗੁਰਦੁਆਰੇ ਆਓ, ਸਾਨੂੰ ਬਹੁਤ ਚੰਗਾ ਮੇਰੇ ਮਨ ਦੇ ਵਿੱਚ ਹੈਗਾ ਸੀ ਕਦੋਂ ਦਾ। ਮੈਂ ਜੁਬਾ ਸਿਟੀ ਜਾਂਦੀ ਸੀ, ਮੈਂ ਦੇਖਦੀ ਹੁੰਦੀ ਸੀ ਕਦੇ ਸਾਡੇ ਗੁਰੂ ਘਰ ਵੀ ਲਾਈਵ ਚੱਲੂਗਾ ਪ੍ਰੋਗਰਾਮ। ਤੇ ਬਾਕੀ ਭੈਣ ਜੀ ਕੁਲਦੀਪ, ਪੰਮੀ ਭੈਣ ਜੀ, ਅਮਰਜੀਤ ਭੈਣ ਜੀ, ਸਾਰੇ ਅਸੀਂ ਰਲ ਕੇ ਬਹੁਤ ਸੇਵਾ ਕਰਦੇ ਹੈਗੇ ਆ। ਸਾਨੂੰ ਬਹੁਤ ਚੰਗਾ ਲੱਗਦਾ, ਸਾਡੇ ਸੰਗਤ ਵੀ ਬਹੁਤ ਹੋ ਰਹੀ ਹੈ। ਸਾਡੇ ਮੁੰਡੇ ਨੌਜਵਾਨ ਸਭਾ ਨੇ ਉਹ ਸਾਡੇ ਨਾਲ ਰਲ ਕੇ ਖੜੇ ਨੇ ਸਾਰੇ ਸੇਵਾ। ਪਰਸੋਂ ਤੋਂ ਅਖੰਡ ਪਾਠ ਸਾਹਿਬ ਖੁੱਲ੍ਹਿਆ ਹੋਇਆ ਵੀ, ਜਾਣੀ ਕਿ ਸੇਵਾ ਬਹੁਤ ਕਰ ਰਹੇ ਹਾਂ। ਅਸੀਂ ਸਟਾਲ ਵੀ ਲਾਏ ਨੇ, ਬੱਚਿਆਂ ਦੀ ਆਈਸਕ੍ਰੀਮ ਵੀ ਲਾਈ ਹੈ, ਬੱਚਿਆਂ ਦਾ ਇੰਜੋਏ ਵੀ ਕਰਾਏ ਆ। ਤੇ ਬਾਕੀ ਸਾਰਿਆਂ ਨੂੰ ਲੱਖ-ਲੱਖ ਵਧਾਈ ਫੇਰ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਆਪਣੇ ਨਾਲ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੈਂਬਰ ਤੇ ਸਾਰੀ ਇਹਨਾਂ ਦੀ ਸੇਵਾਦਾਰਾਂ ਦੀ ਟੀਮ, ਜਿਨ੍ਹਾਂ ਨੇ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਬਾਰੇ ਵੀ ਦੱਸਿਆ, ਨਾਲੇ ਵੀ ਦੱਸਿਆ ਵੀ ਜਿਹੜਾ ਵੀ ਕੋਈ ਲੋੜਵੰਦ ਆ, ਚਾਹੇ ਕੋਈ ਬਾਰਡਰ ਟੱਪ ਕੇ ਆ ਰਿਹਾ ਜਾਂ ਆਮ ਸੰਗਤ ਆ, ਕਿਸੇ ਨੂੰ ਜਦੋਂ ਵੀ ਕੋਈ ਜ਼ਰੂਰਤ ਆ ਉਹ ਇੱਥੇ ਆ ਕੇ ਆ ਸਕਦਾ ਹੈ। ਸੰਗਤ ਦਾ ਗੁਰੂ ਘਰ ਆ। ਸੋ ਆਓ ਸਹਿਯੋਗ ਦਿਓ ਇਹਨਾਂ ਦਾ, ਇਹਨਾਂ ਦੇ ਜਿਹੜੇ ਵੀ ਉਪਰਾਲੇ ਚੱਲ ਰਹੇ ਉਹਨਾਂ ਵਿੱਚ ਮਦਦ ਵੱਧ ਤੋਂ ਵੱਧ ਕਰੋ, ਤਾਂ ਜੋ ਇੱਦਾਂ ਹੀ ਇਹ ਕੌਮ ਆ, ਇਹ ਗੁਰਦੁਆਰੇ ਸਾਹਿਬ ਆ, ਹਮੇਸ਼ਾ ਵੱਧਦੇ ਫੁੱਲਦੇ ਰਹਿਣ। ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਲੈਂਕਰਸ਼ਾਇਰ ਵਿਖੇ ਇਸ ਟਾਈਮ ਪਹੁੰਚੇ ਹੋਏ ਆ, ਜਿੱਥੇ ਵਿਸਾਖੀ ਦੇ ਸੰਬੰਧ ਦੇ ਵਿੱਚ ਸਮਾਗਮ ਚੱਲ ਰਹੇ ਆ। ਇੱਥੋਂ ਦੇ ਗ੍ਰੰਥੀ ਸਾਹਿਬਾਨ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਕੀ ਨਾਮ ਹੈ ਜੀ ਆਪਦਾ? ਮੇਰਾ ਨਾਮ ਭਾਈ ਦਰਬਾਰਾ ਸਿੰਘ ਜੀ। ਸੋ ਦਰਬਾਰਾ ਸਿੰਘ ਜੀ, ਇੱਥੇ ਸੇਵਾ ਕਰਦੇ ਨੂੰ ਕਿੰਨਾ ਵਕਤ ਹੋ ਗਿਆ? ਤਕਰੀਬਨ 4 ਮਹੀਨੇ ਹੋ ਗਏ ਜੀ। 4 ਮਹੀਨੇ ਹੋ ਗਏ ਆ। ਸੋ ਆਪਾਂ ਕੱਲ ਵੀ ਮੁਲਾਕਾਤ ਕੀਤੀ ਸੀ ਤੇ ਪਿੰਡੋਂ ਨਿਕਲ ਆਏ ਆ। ਪਿੰਡੋਂ ਭਾਈ ਹਰਜੋਤ ਸਿੰਘ ਜੀ ਮੇਰੇ ਗੁਆਂਢੀ ਨਿਕਲੇ। ਤਕਰੀਬਨ ਆਪਾਂ 40 ਸਾਲ ਤੋਂ ਬਾਅਦ ਇਕੱਠੇ ਮਿਲੇ ਆ ਤੇ ਬੜੀ ਮੈਨੂੰ ਖੁਸ਼ੀ ਹੋਈ। ਇਹਨਾਂ ਦੇ ਮਦਰ ਜਿਹੜੇ ਸੀਗੇ ਬਹੁਤ ਸਤਵੰਤ ਕੌਰ, ਜਿਨ੍ਹਾਂ ਨੂੰ ਬਹੁਤ ਨੇੜੇ ਹੋ ਕੇ ਇਹਨਾਂ ਨੂੰ ਜਾਣਦਾ ਸੀ। ਤੇ ਇਹਨਾਂ ਦੇ ਘਰ ਵੀ ਮੈਂ ਤਕਰੀਬਨ ਜਾਂਦਾ ਰਿਹਾ 20 ਸਾਲ। ਤਕਰੀਬਨ ਉਹਨਾਂ ਪਿੰਡਾਂ 'ਚ ਮੈਂ ਡਿਊਟੀ ਕੀਤੀ ਆ ਤੇ ਪਰਿਵਾਰ ਬਹੁਤ ਵਧੀਆ ਸੀ। ਮਦਰ ਇਹਨਾਂ ਦੀ ਬੜੀ ਮਿਹਨਤ ਸੀਗੀ। ਘਰ ਕਾਦੀ ਡਿਊਟੀ ਕਰਦੇ ਸੀ? ਮੈਂ ਬਿਜਲੀ ਬੋਰਡ ਦੇ ਵਿੱਚ ਐਜ਼ ਏ ਲਾਈਨਮੈਨ ਆ। ਉਹ ਤਕਰੀਬਨ 82 ਤੋਂ ਲਾ ਕੇ 2003 ਤੱਕ ਉਹਨਾਂ ਪਿੰਡਾਂ 'ਚ, ਇਹਨਾਂ ਦੇ ਪਿੰਡਾਂ 'ਚ ਡਿਊਟੀ ਦਿੱਤੀ। ਤੇ ਉਸ ਤੋਂ ਬਾਅਦ ਫਿਰ ਮੇਰੀ ਡਿਊਟੀ ਹੁਸ਼ਿਆਰਪੁਰ ਚੇਂਜ ਹੋ ਗਈ। ਤੇ ਫਿਰ ਤੁਸੀਂ ਇਸ ਵਾਲੇ ਪਾਸੇ ਨੂੰ, ਜਿਹੜੇ ਗ੍ਰੰਥੀ ਸਾਹਿਬਾਨ ਵਾਲੇ ਪਾਸੇ ਨੂੰ, ਇਹ ਬਾਰੇ ਕਿੱਦਾਂ ਇਹ ਲਾਈ? ਮੈਂ ਤਕਰੀਬਨ ਸ਼ੁਰੂ ਤੋਂ ਹੀ 1977 ਤੋਂ ਪੜ੍ਹਦਾ ਹੀ ਤਕਰੀਬਨ ਮੈਂ ਇਸ ਪਾਸੇ ਸੀਗਾ। ਤੇ ਝੁਕਾਅ ਸੀ। ਸੰਤ ਪਰਮਜੀਤ ਸਿੰਘ ਦਮਦਮੀ ਟਕਸਾਲ ਦੇ ਜਿਹੜੇ ਮਾਲਪੁਰ ਵਾਲੇ ਸੀ, ਉਹਨਾਂ ਨਾਲ ਮੇਰਾ ਬਹੁਤ ਪਿਆਰ ਸੀ। ਉਹਨਾਂ ਨੇ ਮੈਨੂੰ ਇਸ ਲਾਈਨ ਤੇ ਲਾਇਆ। ਉਹਨਾਂ ਕੋਲੋਂ ਅਸੀਂ ਕੀਰਤਨ ਸਿੱਖਦੇ ਰਹੇ, ਉਹਨਾਂ ਦੇ ਡੇਰੇ 'ਚ ਰਹਿ ਕੇ। ਤੇ ਬਾਕੀ ਇੱਕ ਆਪਣੇ ਦਮਦਮੀ ਟਕਸਾਲ ਦੇ ਭਾਈ ਰਾਗੀ ਸੋਹਣ ਸਿੰਘ ਜੀ, ਉਹਨਾਂ ਤੋਂ ਕੀਰਤਨ ਸਿੱਖਦੇ ਰਹੇ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਇਸ ਲਾਈਨ ਤੇ ਆਪਾਂ। ਇਸ ਤੋਂ ਪਹਿਲਾਂ ਹੋਰ ਕਿਹੜੇ ਗੁਰੂ ਘਰਾਂ 'ਚ ਜਾਂ ਹੋਰ ਮੁਲਕਾਂ ਦੇ ਵਿੱਚ ਵੀ ਤੁਸੀਂ ਡਿਊਟੀਆਂ ਨਿਭਾ ਕੇ ਆਏ ਆ? ਤਕਰੀਬਨ ਨਿਊਜ਼ੀਲੈਂਡ ਵੀ ਆਪਾਂ ਡਿਊਟੀ ਨਿਭਾਈ ਐਜ਼ ਏ ਗ੍ਰੰਥੀ ਸਿੰਘ ਤੇ ਨਾਲ ਰਾਗੀ ਸਿੰਘਾਂ ਦੀ। ਤੇ ਮੇਰੇ ਨਾਲ ਭਾਈ ਹਰਜਿੰਦਰ ਸਿੰਘ ਇਸਲਾਮਾਬਾਦ ਵਾਲੇ, ਹੁਸ਼ਿਆਰਪੁਰ ਵਾਲੇ, ਉਹ ਵੀ ਬਿਜਲੀ ਬੋਰਡ ਦੇ ਵਿੱਚ ਹੀ ਡਿਊਟੀ ਕਰਦੇ ਸੀ। ਤੇ ਸਤਿਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਹੈ। ਜਿਹੜਾ ਸਾਡਾ ਰਾਗੀ ਜੱਥਾ, ਇੰਟਰਨੈਸ਼ਨਲ ਰਾਗੀ ਜੱਥਾ ਸੀ, ਸਾਰੇ ਸਾਹਿਬਾਨ ਜਿਹੜੇ ਸੀ, ਅਫਸਰ ਸਾਹਿਬਾਨ ਬੜੇ ਮਿਹਰਬਾਨ ਸੀ। ਸਤਿਗੁਰੂ ਬੜੀ ਦੀ ਕਿਰਪਾ ਸੀ, ਜਿਨ੍ਹਾਂ ਨੇ ਅਸੀਂ ਬੜੇ ਸਮਾਗਮ ਧਾਰਮਿਕ ਸਟੇਜਾਂ ਤੇ ਬੜੀ ਖੂਬੀ ਨਾਲ ਨਿਭਾਏ। ਸਤਿਗੁਰੂ ਸਾਹਿਬ ਜੀ ਦਾ ਬੜਾ ਧੰਨਵਾਦ, ਕਿਰਪਾ ਸਤਿਗੁਰੂ ਜੀ। ਹਰਜੋਤ ਸਿੰਘ ਜੀ, ਜਦੋਂ ਤੁਹਾਨੂੰ ਇਦਾਂ ਪਿੰਡੂ ਮਿਲਦੇ ਆ, ਜਦੋਂ ਤੁਹਾਡੇ ਮਾਤਾ ਜੀ ਨੂੰ ਜਾਣਨ ਵਾਲੇ ਤੁਹਾਡੇ ਉਹਨਾਂ ਦੇ ਮਿਲਦੇ ਆ, ਫਿਰ ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ? ਬਹੁਤ ਹੈਰਾਨੀ ਹੋਈ, ਕਿਉਂਕਿ ਭਾਈ ਸਾਹਿਬ ਨੇ ਪੁੱਛਿਆ ਵੀ ਤੁਹਾਡਾ ਡਿਸਟ੍ਰਿਕਟ ਕਿਹੜਾ ਆ? ਮੈਂ ਕਿਹਾ ਹੁਸ਼ਿਆਰਪੁਰ। ਤੇ ਫਿਰ ਕਹਿੰਦੇ ਪਿੰਡ ਕਿਹੜਾ? ਮੈਂ ਪਿੰਡ ਦਾ ਨਾਂ ਦੱਸਿਆ ਤੇ ਪਹਿਲੇ ਸੱਟੇ ਨਹੀਂ ਗਿਆ ਵੀ ਤੁਸੀਂ ਭੈਣ ਜੀ ਸਤਵੰਤ ਕੌਰ ਦੇ ਬੇਟੇ ਆ। ਸੋ ਬੜੀ ਹੈਰਾਨੀ ਹੋਈ ਹੈ ਨਾ, ਕਿਉਂਕਿ ਮੇਰੇ ਮਾਤਾ ਜੀ 40 ਸਾਲ ਟੀਚਰ ਰਹੇ ਆ ਉੱਥੇ ਜੀ। ਇਦਾਂ ਲੱਗਦਾ ਤੁਸੀਂ ਹੋਰ ਵੀ ਪਿੰਡਾਂ ਦੇ ਆਲੇ ਦੁਆਲੇ ਮਿਲਾ ਰਹੇ ਸੀ? ਇਦਾਂ ਲੱਗ ਰਿਹਾ ਸੀ ਵੀ ਤੁਸੀਂ ਆਪਣਾ ਇਲਾਕਾ ਸਾਰਾ ਇੱਥੇ ਹੀ ਗੁਰਦੁਆਰਾ ਸਾਹਿਬ ਦੇ ਇਰਦ ਗਿਰਦ ਇਕੱਠਾ ਕਰਦੇ ਆ? ਤਕਰੀਬਨ ਮੈਨੂੰ ਇੱਕ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਪੁੱਛਦਾ ਏਰੀਆ ਕੋਈ ਡਿਸਟ੍ਰਿਕਟ ਹੁਸ਼ਿਆਰਪੁਰ, ਫਿਰ ਮੈਂ ਆਪਣੇ ਪਿੰਡਾਂ ਨੇ ਪੁੱਛਦਾ, ਫਿਰ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਆ। ਤੇ ਵੀ ਆਪਾਂ ਪਿੰਡੂ ਲੋਕ ਇਕੱਠੇ ਹੋ ਕੇ ਆਪਾਂ ਗੱਲਾਂ ਵੀ ਕਰਦੇ ਹਾਂ। ਤੇ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਬੜੇ ਲੰਗਰ ਵਾਲੇ ਮਿਲੇ, ਉਹਨਾਂ ਨੂੰ ਵੀ ਮਿਲਾਇਆ, ਭਾਈ ਸਾਹਿਬ ਨੂੰ, ਹਰਜੋਤ ਉਹਨਾਂ ਨੂੰ। ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਪਿੰਡੂ ਲੋਕ ਇਕੱਠੇ ਹੁੰਦੇ ਹਾਂ। ਹਾਂਜੀ। ਸੋ ਇੱਥੇ ਗੁਰਦੁਆਰਾ ਸਾਹਿਬ ਦੇ ਬਾਰੇ ਤੁਸੀਂ ਦੱਸੋ। ਹੁਣ ਕੁਛ ਮਹੀਨਿਆਂ ਤੋਂ ਤੁਸੀਂ ਡਿਊਟੀਆਂ ਕਰ ਰਹੇ ਆ, ਸੰਗਤ ਦਾ ਉਤਸ਼ਾਹ ਕਿੱਦਾਂ ਰਹਿੰਦਾ? ਸੰਗਤ ਦਾ ਉਤਸ਼ਾਹ ਵਧੀਆ ਹੈ। ਐਤਵਾਰ ਨੂੰ ਦੀਵਾਨ ਸਜਦੇ ਆ ਤੇ ਵਧੀਆ ਪ੍ਰੋਗਰਾਮ, ਕਮੇਟੀ ਵਧੀਆ, ਸਾਰਾ ਸਮਾਗਮ ਵਧੀਆ ਚੱਲ ਰਿਹਾ। ਹੋਰ ਕੋਈ ਭਾਈ ਸਾਹਿਬ ਆਲਮੋਸਟ ਹਾਲੀਵੁੱਡ ਦੇ ਵਾਲੇ ਏਰੀਏ 'ਚ ਹੀ ਆ ਗੁਰਦੁਆਰਾ ਸਾਹਿਬ। ਬਹੁਤ ਸਾਰੀਆਂ ਸੰਗਤਾਂ ਵੱਖ-ਵੱਖ ਏਰੀਏ ਤੋਂ ਹਾਲੀਵੁੱਡ ਵੀ ਦੇਖਣ ਆਉਂਦੀਆਂ, ਜਾਂ ਬਹੁਤ ਵਾਰ ਨਵੇਂ ਸਟੂਡੈਂਟਸ ਆਉਂਦੇ ਆ। ਗੁਰਦੁਆਰਾ ਸਾਹਿਬ ਲੰਗਰ ਚੱਲਦੇ ਰਹਿੰਦੇ ਆ, ਜੇ ਕੋਈ ਆਵੇ ਤੇ ਵਿਜ਼ਿਟ ਕਰ। ਹਾਂਜੀ, ਤੇ ਲੰਗਰ ਦੀ ਤਾਂ ਵੀ ਸ਼ੁਰੂ ਸਵੇਰੇ ਤਕਰੀਬਨ 8:30 ਤੋਂ 9 ਵਜੇ ਤੋਂ ਉੱਥੇ ਲੰਗਰ ਚੱਲ ਪੈਂਦੇ। ਤੇ ਤਕਰੀਬਨ ਸਾਰਾ ਦਿਨ ਲੰਗਰ ਸ਼ਾਮ ਤੱਕ 8:30 ਵਜੇ ਅਸੀਂ ਸਮਾਪਤੀ ਕਰਦੇ ਹਾਂ। ਕਾਫੀ ਸਟੂਡੈਂਟ ਵੀ ਆਉਂਦੇ ਆ ਤੇ ਮੁੰਡੇ ਵੀ ਇੱਥੇ ਰਹਿੰਦੇ ਆ ਤੇ ਸੰਗਤ ਵੀ ਆਉਂਦੀ ਆ ਬਾਹਰੋਂ। ਤੇ ਪਿਕਨਿਕ ਤੌਰ ਤੇ ਆਣ ਕੇ ਵੀ ਗੁਰੂ ਸਾਹਿਬ ਜਿੱਥੇ ਆਣ ਕੇ ਮੱਥਾ ਟੇਕਦੇ ਆ ਤੇ ਉਹਨਾਂ ਨੂੰ ਲੰਗਰ ਦੀ ਆਪਾਂ ਸੇਵਾ ਕਰਦੇ ਹਾਂ। ਸੋ ਲੈਂਕਰਸ਼ਾਇਰ ਦਾ ਐਗਜ਼ਿਟ ਆ I-5 ਦੇ ਉੱਤੇ, ਉਹਦੇ ਤੇ ਤੁਸੀਂ ਆ ਕੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰ ਸਕਦੇ ਆ। ਜਦੋਂ ਵੀ ਚਲੋ LA ਨੂੰ ਤੁਸੀਂ ਆਉਂਦੇ ਆ, ਯੂਨੀਵਰਸਲ ਆ ਇੱਥੇ, ਹਾਲੀਵੁੱਡ ਆ ਇੱਥੇ, ਬੰਦੇ ਹਾਲੀਵੁੱਡ ਸਾਈਨ, ਹੋਰ ਕਈ ਕੁਝ ਦੇਖਣ ਆਉਂਦੇ ਆ। ਤੇ ਵਿੱਚੋਂ ਕੁਝ ਸਮਾਂ ਕੱਢ ਕੇ ਆਇਆ ਕਰੋ। ਜਿਹੜੇ ਗੁਰੂ ਘਰ ਦੇ ਸੇਵਾਦਾਰ ਹੁੰਦੇ ਆ, ਇੱਦਾਂ ਵਜ਼ੀਰ ਨੇ, ਜਿਹੜੇ ਬਾਕੀ ਨੇ, ਉਹਨਾਂ ਨੂੰ ਵੀ ਚੰਗਾ ਲੱਗਦਾ ਵੀ ਦੂਰੋਂ ਨੇੜਿਓਂ ਜਿਹੜੇ ਆਉਂਦੇ ਆ ਤੇ ਆ ਕੇ ਫਿਰ ਮਿਲ ਕੇ ਜਾਂਦੇ ਆ। ਸ਼ਰਮ ਵੀ ਮਿਲਦੀ ਆ, ਸਾਹ ਵੀ ਮਿਲ ਜਾਂਦਾ ਆ। ਬੰਦਾ ਕਈ ਵਾਰੀ ਬਾਹਰ ਦਾ ਖਾ ਕੇ ਵੀ ਅੱਕ ਜਾਂਦਾ ਆ। ਸੋ ਆਪਣਾ ਫਿਰ ਗੁਰੂ ਘਰ ਲੰਗਰ ਜਿਹੜਾ ਉਹਦੇ ਵਿੱਚ ਤੁਸੀਂ ਛਕ ਸਕਦੇ ਆ। ਰਾਜਕਨ ਵੀ ਸੀ, ਆਪਾਂ ਦੇਖਿਆ ਬੜੇ ਪਿਆਰ ਦੇ ਨਾਲ ਬੜਾ ਸਤਿਕਾਰ ਕਰਦੇ ਸੰਗਤਾਂ ਦਾ। ਜਿਸ ਟਾਈਮ ਅਸੀਂ ਆਏ, ਆਪਾਂ ਕਾਫੀ ਲੇਟ ਸੀ ਵੈਸੇ, ਦਵਾ ਸੈੱਟ ਚਾਹ ਬਣਾਈ ਇਹਨਾਂ ਨੇ, ਹਨਾ, ਸਪੈਸ਼ਲ ਗੋੜ ਵਾਲੀ। ਹਾਂਜੀ। ਸੋ ਸਾਰਿਆਂ ਨੂੰ ਬੇਨਤੀ ਆ, ਜਦੋਂ ਇੱਧਰ ਆਓ ਜ਼ਰੂਰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਕੇ ਜਾਓ ਤੇ ਭਾਈ ਸਾਹਿਬ ਦੇ ਵੀ ਮਿਲ ਕੇ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ
ਲੈਂਕਰਸ਼ਾਇਰ ਉੱਥੇ ਜਿਹੜਾ ਇਸ ਟਾਈਮ ਪਹੁੰਚੇ ਹੋਏ ਆ, ਜਿੱਥੇ ਵਿਸਾਖੀ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਸਮਾਗਮ ਜਿਹੜੇ ਆ ਉਹ ਕਰਵਾਏ ਜਾ ਰਹੇ ਹਨ। ਇੱਥੋਂ ਦੀ ਸੰਗਤ ਨੇ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬੀ ਰੇਡੀਓ USA ਦੀ ਟੀਮ ਨੂੰ ਸੱਦਾ ਦਿੱਤਾ ਵੀ ਆਓ ਤੇ ਇੱਥੇ ਦੀ ਜਿਹੜੀ ਕਵਰੇਜ ਕਰੋ, ਆ ਕੇ ਸੰਗਤਾਂ ਦੇ ਨਾਲ ਗੱਲਬਾਤ ਕਰੋ। ਆਪਣੇ ਨਾਲ ਕੁਝ ਨੌਜਵਾਨ ਵੀਰ ਜੁੜੇ ਹੋਏ ਆ, ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ। ਵੀਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਇੱਥੇ ਨਜ਼ਦੀਕ ਹੀ ਲਾਗੇ ਨਜ਼ਦੀਕ ਰਹੇ ਨੇ ਗੁਰਦੁਆਰਾ ਸਾਹਿਬ ਦੇ? ਹਾਂਜੀ, ਇੱਥੇ ਮੈਂ ਕਾਫੀ ਸਾਲਾਂ ਤੋਂ ਇੱਥੇ ਰਹਿਣਾ ਜੀ, ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਫੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਵਿਸਾਖੀ ਦਾ ਦਿਹਾੜਾ ਜੀ। ਤੇ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਵਾਸਤੇ ਜੀ। ਇੱਧਰਲੀ ਸਾਈਡ ਸਟਾਲਾਂ ਲੱਗੀਆਂ ਹੋਈਆਂ ਨੇ ਲੰਗਰ ਦੀਆਂ, ਇੱਧਰ ਬਾਕੀ ਇੱਧਰ ਪੰਜਾਬੀ ਬਾਜ਼ਾਰ ਲੱਗਾ ਹੈ ਜੀ। ਬਹੁਤ ਵਧੀਆ ਪ੍ਰਬੰਧ ਕੀਤਾ ਹੈ ਤੇ ਬਹੁਤ ਸੋਹਣੇ ਤਰੀਕੇ ਨਾਲ ਪ੍ਰੋਗਰਾਮ ਹੋ ਰਿਹਾ ਜੀ। ਇੱਥੇ ਵੀਰ ਜੀ ਸਾਨੂੰ ਥੋੜਾ ਦੱਸੋ, ਤੁਸੀਂ ਕਿੰਨੇ ਕੁ ਸਾਲ ਤੋਂ ਇੱਥੇ ਆ ਰਹੇ ਹੋ? ਮੈਨੂੰ ਤਕਰੀਬਨ 5 ਸਾਲ ਹੋ ਗਏ ਨੇ ਜੀ। ਠੀਕ ਹੈ। ਹਾਂਜੀ ਹਾਂ। ਤੇ ਕਿੱਦਾਂ ਸੰਗਤ ਦਾ ਉਤਸ਼ਾਹ? ਹਰ ਐਤਵਾਰ ਨੂੰ ਜ਼ਿਆਦਾ ਸੰਗਤ ਜੁੜਦੀ ਹੈ? ਐਤਵਾਰ ਤਾਂ ਸੰਗਤ ਹੁੰਦੀ ਹੈ ਜੀ ਕਾਫੀ ਇੱਥੇ, ਪਰ ਜਿਵੇਂ ਵਿਸਾਖੀ ਦਾ ਦਿਹਾੜਾ ਜਾਂ ਕੋਈ ਮੇਨ ਪ੍ਰੋਗਰਾਮ ਹੁੰਦਾ ਤੇ ਕਾਫੀ ਹੁਮਮਾ ਕੇ ਸੰਗਤ ਪੁੱਜਦੀ ਹੈ ਜੀ। ਤੇ ਅੱਜ ਕਾਫੀ ਉਤਸ਼ਾਹ ਸੰਗਤਾਂ ਦਾ ਦੇਖਣ ਨੂੰ ਮਿਲਿਆ ਜੀ। ਕਾਫੀ ਵੱਡੇ ਪੱਧਰ ਤੇ ਸੰਗਤ ਇੱਥੇ ਪਹੁੰਚੀ ਹੋਈ ਹੈ ਜੀ। ਵੀਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਜੀ ਮੇਰੇ ਵੱਲੋਂ ਸਾਰੇ ਸਮੂਹ ਸੰਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਜੀ, ਸਾਰੇ ਕਿਸਾਨ ਭਾਈਚਾਰੇ ਨੂੰ ਜੀ। ਤੇ ਮੈਂ ਇਹੀ ਕਹਿਣਾ ਚਾਹਾਂਗਾ ਜੀ, ਜਿਹੜੀ ਸੰਗਤ ਇੱਥੇ ਆਈ ਹੈ ਸਭ ਦਾ ਤਹਿ ਦਿਲੋਂ ਧੰਨਵਾਦ, ਤੇ ਅਸੀਂ ਸਭ ਦਾ ਦਿਲੋਂ ਸ਼ੁਕਰਾਨਾ ਕਰਦੇ ਹਾਂ। ਜਿਹੜੇ ਇੱਥੇ ਦਿਲੋਂ ਤਨੋਂ ਮਨੋਂ ਸੇਵਾ ਕਰ ਰਹੇ ਹਾਂ ਜੀ, ਅਸੀਂ ਸਭ ਦਾ ਤਹਿ ਦਿਲੋਂ ਧੰਨਵਾਦ। ਮੈਂ ਦੇਖ ਰਿਹਾ ਸੀ, ਮੈਨੂੰ ਕੱਲ ਦੱਸ ਰਹੇ ਸੀ ਜਦੋਂ ਅਸੀਂ ਆਏ ਆ ਵੀ ਇੱਧਰਲੇ ਪਾਸੇ ਜਿਹੜੀ ਅਪਾਰਟਮੈਂਟ ਬਿਲਡਿੰਗਸ ਆ ਜਾਂ ਜਿਹੜੇ ਆ ਇਹਨਾਂ ਦੇ ਵਿੱਚ ਰਹਿੰਦੇ, ਤੁਸੀਂ ਵੀ ਇੱਥੇ ਰਹਿ ਰਹੇ ਆ? ਹਾਂਜੀ ਹਾਂਜੀ। ਸੋ ਗੁਰਦੁਆਰਾ ਸਾਹਿਬ ਵੱਲੋਂ ਫਿਰ ਇਦਾਂ ਮਦਦ ਹੋ ਜਾਂਦੀ ਆ, ਸੋ ਬਾਕੀਆਂ ਦੇ ਮੁਕਾਬਲੇ ਤੁਹਾਨੂੰ ਇੱਥੇ ਰਹਿਣ ਦਾ ਸੌਖਾ ਪ੍ਰਬੰਧ ਹੋ? ਉਹ ਐਵੇਂ ਹੁੰਦਾ ਜੀ, ਜਦੋਂ ਨਵੇਂ ਨਵੇਂ ਇੱਥੇ ਆਉਂਦੇ ਆ ਜੀ, ਗੁਰਦੁਆਰਾ ਸਾਹਿਬ ਵੱਲੋਂ ਸ਼ਰਨ ਦਿੱਤੀ ਜਾਂਦੀ ਹੈ। ਸਾਰੇ ਜਿਹੜੇ ਵੀ ਭਾਈਚਾਰੇ ਵੱਲੋਂ ਕੋਈ ਵੀ ਜਾਤ ਪਾਤ ਦਾ ਇੱਥੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਸਭ ਨੂੰ ਇੱਥੇ ਲੰਗਰ ਮਿਲਦਾ। ਸਾਰੀ ਸੰਸਥਾ ਜੋ ਸੁਵਿਧਾ ਹੈਗੀ ਬੰਦੇ ਨੂੰ ਚਾਹੀਦੀ ਹੈ ਮਨੁੱਖਤਾ ਦੇ ਤੌਰ ਤੇ, ਉਹ ਸਭ ਦੀ ਫੈਸਿਲਿਟੀ ਇੱਥੇ ਕਮੇਟੀ ਵੱਲੋਂ ਕਰਵਾਈ ਜਾਂਦੀ ਹੈ। ਕਾਫੀ ਮੁੰਡੇ ਰਹਿੰਦੇ ਜੀ, ਮੈਂ ਤਕਰੀਬਨ 5 ਸਾਲ ਤੋਂ ਦੇਖ ਰਿਹਾ ਜੀ। ਇੱਥੋਂ ਕਮੇਟੀ ਲਈ ਬਕਾਇਦਾ ਮਦਦ ਕੀਤੀ ਜਾਂਦੀ ਹੈ ਉਹਨਾਂ ਦੀ। ਜੇ ਕਿਸੇ ਕੋਲ ਕੰਮ ਨਹੀਂ ਹੈ, ਕੁਛ ਨਹੀਂ, ਤੇ ਉਹਨਾਂ ਨੂੰ ਰਹਿਣ ਵਾਸਤੇ ਇੱਥੇ ਕਮਰੇ ਦਿੱਤਾ ਜਾਂਦਾ ਜੀ, ਤੇ ਕਮੇਟੀ ਵੱਲੋਂ ਕਾਫੀ ਉਹਨਾਂ ਦੀ ਹੈਲਪ ਕੀਤੀ ਜਾਂਦੀ ਹੈ। ਸੋ ਦੱਸਦੇ ਜਾਈਏ, I-5 ਤੋਂ ਲੈਂਕਰਸ਼ਾਇਰ ਦਾ ਜਿਹੜਾ ਐਗਜ਼ਿਟ ਲੈ ਕੇ ਤੁਸੀਂ ਇੱਧਰ ਨੂੰ ਆ ਸਕਦੇ ਹੋ ਗੁਰਦੁਆਰਾ ਸਾਹਿਬ ਨੂੰ, ਤੇ ਉੱਦਾਂ ਰੋਜ਼ਾਨਾ ਸਵੇਰੇ ਸ਼ਾਮ ਦੇ ਸਮਾਗਮ ਜਿਹੜੇ ਉਹ ਚੱਲਦੇ ਰਹਿੰਦੇ ਆ। ਫਰਾਈਡੇ ਹੁੰਦਾ ਤੇ ਬਾਕੀ ਸੰਡੇ ਦਾ ਹੁੰਦਾ ਜੀ ਪ੍ਰੋਗਰਾਮ। ਇਹ ਦੋ ਦਿਨ ਜਿਹੜੇ ਉਹ ਜ਼ਿਆਦਾ? ਹਾਂਜੀ ਹਾਂਜੀ। ਤੇ ਹੋਰ ਸੰਗਤ ਦੇ ਵਿੱਚ ਇੱਥੇ ਓਵਰਆਲ ਫੈਮਿਲੀਜ਼ ਕਿੰਨੀਆਂ ਕੁ ਰਹਿੰਦੀਆਂ ਨੇ? ਫੈਮਿਲੀ ਨੇੜੇ ਤੇੜੇ ਕਾਫੀ ਨੇ ਜੀ, ਤਕਰੀਬਨ ਕਾਫੀ 25-30 ਸਾਲਾਂ ਤੋਂ ਰਹਿ ਰਹੇ ਨੇ ਜਿਹੜੇ ਕਮੇਟੀ ਦੇ ਕੁਝ ਮੈਂਬਰ ਨੇ, ਕੁਛ ਹੈ ਜੀ, ਤੇ ਕਾਫੀ ਫੈਮਲੀਆਂ ਨੇ ਹੁਣ ਤਾਂ ਇੱਥੇ ਜੀ। ਸੋ ਤੁਸੀਂ ਨੌਜਵਾਨ ਮਿਲ ਕੇ ਨਾਲੇ ਸੇਵਾ ਕਰਦੇ ਆ, ਨਾਲੇ ਇੱਥੇ ਆਉਂਦੇ ਆ, ਸੋ ਇਹ ਬਹੁਤ ਵਧੀਆ ਜਿਹੜਾ ਉਪਰਾਲਾ ਆ। ਸੋ ਇਦਾਂ ਹੀ ਨੌਜਵਾਨ ਜਿਹੜੇ ਉਹ ਮਿਲ ਜੁਲ ਕੇ ਰਹਿ ਰਹੇ ਆ। ਕਮੇਟੀ ਦਾ ਵੀ ਧੰਨਵਾਦ ਆ, ਉਹਨਾਂ ਸਾਰਿਆਂ ਦੀ ਜਿਹੜੀ ਉਹ ਮਦਦ ਕਰਦੇ ਆ, ਰਹਿਣ ਦੇ ਲਈ ਸ਼ਰਨ ਵੀ ਦਿੰਦੇ, ਹਰ ਤਰ੍ਹਾਂ ਦੀ ਜਿਹੜੀ ਉਹ ਮਦਦ ਕਰਦੇ ਆ। ਸੋ ਇਹੀ ਜਿਹੜੇ ਕੰਮ ਹੁੰਦੇ ਆ ਗੁਰੂ ਘਰਾਂ ਦੇ। ਸੋ ਇੱਥੋਂ ਦੀ ਪ੍ਰਬੰਧਕ ਕਮੇਟੀਆਂ ਵੀ ਜਿਹੜੀਆਂ ਇਸ ਚੀਜ਼ ਦੇ ਲਈ ਤਾਂ ਵਧਾਈ ਦੀਆਂ ਪਾਤਰ ਨੇ। ਤੇ ਆਪਣੀ ਗੱਲਬਾਤ ਇੱਥੇ ਹੀ ਸਮੇਟਦੇ ਆ ਵੀਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਿ ਅੰਮ੍ਰਿਤ ਪਾਨ ਗੁਰੂ ਸਤਿ Hare
मुख्यम
ਸਾਨੂੰ ਤੇ ਆਵੇ ਲੱਗਦਾ ਹੈ। ਆਪਣੇ ਪੰਜਾਬੀ ਕਿਸੇ ਤਰੀਕੇ ਇਕੱਠੇ ਕਰ ਲਓ, ਅੱਗੇ ਇੱਕ ਡੇਟ ਪੱਕਾ ਕਰ ਲਓ ਵੀ ਆਹ ਡੇਟ ਨੂੰ ਬਾਈ ਸਟ੍ਰਾਈਕ ਰੱਖੋ। ਆਹੀ ਭਾਜੀ ਬਹੁਤ ਸਫਾਈ ਕੀਤੀ ਹੈ, ਬਹੁਤ ਸਾਲ 2 ਸਾਲ ਹੋ ਗਏ ਇਹੀ ਗੱਲ ਚੱਲਦਿਆਂ ਨੂੰ। ਕੋਈ ਕਰੋ ਪ੍ਰੋਗਰਾਮ ਜਿਵੇਂ 5-6 ਸਾਲਾਂ 'ਚ ਬਹੁਤ ਆਪ ਜ਼ੋਰ ਲਾਉਣਾ ਪੈਂਦਾ ਕਿ ਜਦੋਂ ਕੰਮ ਵਧੀਆ ਹੁੰਦਾ ਨਾ ਉਹ ਕੋਈ ਵੀ ਇਕੱਠਾ ਹੁੰਦਾ ਇਹ ਜਿੰਨੇ ਬੰਦੇ ਦਾ ਕੰਮ ਹੁੰਦਾ ਵੀ ਸਾਰੇ ਕਰਦਾ। ਹਾਂਜੀ ਅੰਦਰ ਹੀ ਹੋਣੀ, ਅੰਦਰ ਹੀ ਅੰਦਰ ਬਣਾ ਕੇ ਲਾਓ। ਚਾਰ ਹੋ ਗਈ। ਗੁਰਦੁਆਰਾ ਸਾਹਿਬ ਲੈਂਕਰਸ਼ਮ ਵਿਖੇ ਪਹੁੰਚੇ ਹੋਏ ਆ, ਜਿੱਥੇ ਵਿਸਾਖੀ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਸਮਾਗਮ ਚੱਲ ਰਹੇ ਆ। ਇਸ ਟਾਈਮ ਸੇਵਾਦਾਰਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਆ। ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਆ ਉਹ ਇੱਥੇ ਲੱਗੇ ਹੋਏ ਆ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਰਾਜਵਿੰਦਰ ਜੀ। ਸੋ ਰਾਜਵਿੰਦਰ ਜੀ, ਸਾਰੀਆਂ ਭੈਣਾਂ ਅੱਜ ਸੇਵਾ ਦੇ ਵਿੱਚ ਲੱਗੇ ਆ, ਸਾਲਾਨਾ ਸਮਾਗਮ ਹੁੰਦੇ ਆ, ਸੋ ਇਹ ਹਰ ਐਤਵਾਰ ਇਦਾਂ ਹੀ ਉਤਸ਼ਾਹ ਦੇਖਦੇ ਆ ਆਪਾਂ ਸਾਰਿਆਂ ਦਾ। ਹਾਂਜੀ, ਅੱਜ ਵਰਗਾ ਜ਼ਿਆਦਾ ਹੀ ਹੈ ਜੀ। ਤੇ ਹਾਂਜੀ, ਪਹਿਲਾਂ ਹਰ ਐਤਵਾਰੀ ਵੈਸੇ ਸੇਵਾ ਕਰਦੇ ਸਾਰੇ। ਹਾਂਜੀ ਸੋ ਇਹ ਸਾਲਾਨਾ ਸਮਾਗਮ ਹੁੰਦੇ ਆ। ਹਾਂਜੀ ਹਾਂਜੀ ਹਾਂਜੀ, ਸਾਲਾਨਾ ਇੱਦਾਂ ਹੀ ਹੁੰਦੇ ਆ। ਹੋਰ ਵੀ ਪ੍ਰੋਗਰਾਮ ਹੁੰਦੇ ਆ ਬਹੁਤ, ਅੱਜ ਵਿਸਾਖੀ ਦਾ ਹਾਂਜੀ ਜ਼ਿਆਦਾ ਹੈ ਜਰਾ। ਤੇ ਓਵਰਆਲ ਫਿਰ ਜਦੋਂ ਤੁਸੀਂ ਦੇਖਦੇ ਆ ਰੈਗੂਲਰਲੀ, ਅਸੀਂ ਪਹਿਲੀ ਵਾਰੀ ਆਏ ਆ ਇਸ ਗੁਰੂ ਘਰ ਦੇ ਵਿੱਚ, ਤੇ ਇੱਥੇ ਜਿਹੜਾ ਫਿਰ ਕਿੱਦਾਂ ਦਾ ਮਾਹੌਲ ਜਿਹੜਾ ਤੁਸੀਂ ਰਹਿੰਦਾ ਆ, ਕਿੰਨੀ ਕੁ ਸੰਗਤ ਜਿਹੜੀ ਆ ਉਹ ਹਰ ਵੀਕਐਂਡ ਦੇ ਉੱਤੇ ਇੱਥੇ ਹੁੰਦੀ? ਮਾਹੌਲ ਬਹੁਤ ਵਧੀਆ ਹੁੰਦਾ, 200 ਦੇ ਕਰੀਬ ਹੁੰਦੀ ਸੰਗਤ। ਹਾਂਜੀ, ਸਵੇਰੇ ਨਿਤਨੇਮ ਹੁੰਦਾ, ਫਿਰ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਆ, ਫਿਰ ਕੀਰਤਨ ਹੁੰਦਾ ਦੁਪਹਿਰ ਵੇਲੇ। ਹਾਂਜੀ, ਤੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ, ਸੰਗਤ ਬਹੁਤ ਪਿਆਰ ਕਰਦੀ ਹੈ। ਸੋ ਤੁਸੀਂ ਇਦਾਂ ਮਤਲਬ ਸਾਰੇ ਸਾਡੇ ਜਿਹੜੇ ਜਾਣੇ ਇਦਾਂ ਫਿਰ ਇਦਾਂ ਤੁਸੀਂ ਹਰ ਵਾਰੀ ਸੇਵਾ ਦੇ ਵਿੱਚ ਲੱਗੇ ਰਹਿੰਦੇ? ਹਾਂਜੀ ਹਾਂਜੀ, ਅਸੀਂ ਸਾਰਲੀ ਮਾਰਨਿੰਗ ਆਏ ਹੁੰਦੇ ਆ, ਤੇ ਉਸ ਲਈ ਸਵੇਰੇ ਪਰੌਂਠਿਆਂ ਦੀ ਸੇਵਾ, ਕਦੀ ਕਦੀ ਮੱਕੀ ਦੇ ਪ੍ਰਸ਼ਾਦਿਆਂ ਦੀ ਸੇਵਾ ਹੁੰਦੀ ਆ, ਉਹ ਕਰਕੇ ਜਾਈਦਾ। ਫਿਰ ਅਸੀਂ ਥੋੜੀ ਦੇਰ ਘਰ ਚਲੇ ਜਾਂਦੇ ਆ, ਪਰ ਅੱਜ ਅਸੀਂ ਇੱਥੇ ਰੁਕ ਗਏ ਆ ਕਿ ਅੱਜ ਪ੍ਰੋਗਰਾਮ ਵੱਡਾ ਸੀਗਾ, ਤੇ ਫਿਰ ਅਸੀਂ ਇੱਥੇ ਰੁਕ ਗਏ। ਅਸੀਂ ਕਿਹਾ ਹੋਰ ਸੇਵਾ ਕਰ ਲੈਂਦੇ। ਬਹੁਤ ਵਧੀਆ। ਹੋਰ ਭੈਣ ਜੀ, ਤੁਹਾਡੇ ਚੋਂ ਕਿਸੇ ਨੇ ਕੋਈ ਗੱਲ ਕਰਨੀ ਕਹਿਣੀ ਹੋਵੇ? ਹਾਂਜੀ ਜੀ, ਤੇ ਚਲੋ ਗੁਰਦੁਆਰਾ ਸਾਹਿਬ ਲੈਂਕਰਸ਼ਮ ਦੇ ਵਿੱਚ ਇਸ ਟਾਈਮ ਜੁੜੇ ਹੋਏ ਆ, ਸੇਵਾਦਾਰਾਂ ਨਾਲ ਗੱਲਬਾਤ ਕਰ ਰਹੇ ਆ। ਤੁਸੀਂ ਦੇਖ ਰਹੇ ਆ ਵੀ ਇਸ ਟਾਈਮ ਪਿੱਛੇ ਪਕੌੜਿਆਂ ਦੀ ਸੇਵਾ ਜਿਹੜੀ ਕਰ ਰਹੇ ਆ ਵੀਰ ਜਤਿੰਦਰ ਹੁਣਾਂ ਦੇ ਨਾਲ ਆਪਾਂ ਕੱਲ ਦੇ ਮੁਲਾਕਾਤ ਕੀਤੀ ਆ। ਸੋ ਪਹਿਲਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿ ਫਤਿਹ ਜੀ। ਆਪ ਜੀ ਦਾ ਨਾਮ? ਹਰਮਿੰਦਰ ਸਿੰਘ, ਸਰਪੰਚ। ਸੋ ਹਰਮਿੰਦਰ ਜੀ, ਤੁਸੀਂ ਫਿਰ ਹਰ ਵਾਰੀ ਪਕੌੜਿਆਂ ਦੀ ਸੇਵਾ, ਬਾਕੀ ਇਦਾਂ ਹੀ ਸੇਵਾ ਦੇ ਵਿੱਚ ਲੱਗੇ ਰਹੇ? ਹਾਂਜੀ ਹਾਂ, ਹਰੇਕ ਸੰਡੇ ਆਈਦਾ ਤੇ ਸੇਵਾ ਕਰੀਦੀ ਆ। ਤੇ ਅੱਜ ਮੈਂ ਪਹਿਲਾਂ ਤਾਂ ਪੰਜਾਬ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਕਿ ਸਾਡੀ ਆਵਾਜ਼ ਨੂੰ ਸਾਡੇ ਵਰਲਡ ਦੇ ਵਿੱਚ ਪਹੁੰਚਾਉਂਦੇ ਆ। ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ। ਤੇ ਬਾਕੀ ਸਾਰੀਆਂ ਸੰਗਤਾਂ ਨੂੰ ਮੈਂ ਲੈਂਕਰਸ਼ਮ ਦੀ ਪ੍ਰਬੰਧਕ ਕਮੇਟੀ ਅਤੇ ਲੈਂਕਰਸ਼ਮ ਦੀ ਸੰਗਤ ਵੱਲੋਂ ਸਾਰੇ ਸੰਗਤਾਂ ਨੂੰ ਆਪਣੇ ਵਿਸਾਖੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ, ਕਿਉਂਕਿ ਵਿਸਾਖੀ ਤਾਂ ਪਹਿਲਾਂ 13 ਅਪ੍ਰੈਲ ਦੀ ਸੀ, ਪਰ ਅਸੀਂ ਆਲੇ ਦੁਆਲੇ ਦੇ ਜਿਹੜੇ ਗੁਰਦੁਆਰਾ ਸਾਹਿਬ ਆ ਉਹ ਮਨਾਉਂਦੇ ਆ, ਫਿਰ ਇਕੱਠ ਨਹੀਂ ਹੁੰਦਾ ਕਿਉਂਕਿ ਸੰਗਤ ਵੰਡੀ ਜਾਂਦੀ ਆ। ਇਸ ਕਰਕੇ ਅਸੀਂ 30 ਤਰੀਕ ਨੂੰ ਅੱਜ ਵਿਸਾਖੀ ਦਾ ਜਿਹੜਾ ਦਿਹਾੜਾ ਮਨਾ ਰਹੇ ਹਾਂ, ਉਹ ਤਾਂ ਹੀ ਰੱਖਿਆ ਸੀ ਕਿ ਸੰਗਤ, ਸਾਰੀ ਸੰਗਤ ਇਕੱਠੀ ਹੋ ਕੇ ਧੂਮਧਾਮ ਨਾਲ ਮਨਾਵੇ, ਕਿਉਂਕਿ ਸਾਡਾ ਖਾਲਸੇ ਦਾ ਇਹ ਜਨਮ ਦਿਨ ਆ। ਸਾਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਆ, ਸਾਨੂੰ ਇੱਕ ਦਿਨ ਜ਼ਰੂਰ ਛੱਡਣਾ ਚਾਹੀਦਾ, ਕਿਉਂਕਿ ਖਾਲਸੇ ਦਾ ਜਨਮ ਦਿਹਾੜਾ ਬਹੁਤ ਵੱਡੀ ਗੱਲ ਆ ਇਹ। ਕਿ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਗਾਹਾਂ ਨੂੰ ਤੁਸੀਂ ਆਪਣਾ ਇੱਕ ਦਿਨ ਦਾ ਜਿਹੜਾ ਪ੍ਰੋਗਰਾਮ ਆ ਪਹਿਲਾਂ ਹੀ ਛੱਡ ਕੇ ਰੱਖਿਆ ਕਰੋ, ਕਿਉਂਕਿ ਇਹ ਦਿਹਾੜਾ ਸਾਲ ਦੇ ਵਿੱਚ ਇੱਕੋ ਵਾਰੀ ਆਉਂਦਾ। ਇਹ ਬਹੁਤ ਵੱਡੀ ਮਾਣ ਦੀ ਗੱਲ ਆ ਕਿ ਆਪਾਂ ਇਸ ਦਿਹਾੜੇ ਨੂੰ ਬੜੀ ਧੂਮਧਾਮ ਨਾਲ ਮਨਾਇਆ ਕਰੀਏ ਕਿ ਸਾਡਾ ਖਾਲਸੇ ਦਾ ਜਨਮ ਦਿਹਾੜਾ। ਤੇ ਮੈਂ ਅੰਤ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਫਿਰ ਵਧਾਈ ਦਿੰਦਾ
ਤੇ ਕਿਉਂਕਿ ਇਹ ਖਾਲਸੇ ਦਾ ਜਨਮ ਦਿਨ ਹੈ, ਖਾਸ ਕਰਕੇ ਪੰਜਾਬ ਰੇਡੀਓ ਵਾਲਿਆਂ, ਪੰਜਾਬੀ ਰੇਡੀਓ ਵਾਲੇ USA ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਕਿ ਸਾਡੀ ਇਸ ਆਵਾਜ਼ ਨੂੰ ਬੁਲੰਦ ਕਰਕੇ ਆਪਣੇ ਵਰਲਡ ਦੇ ਵਿੱਚ ਪਹੁੰਚਾਇਆ। ਦੁਬਾਰਾ ਫਿਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਤਿੰਦਰ ਜੀ, ਸੋ ਤੁਸੀਂ ਵੀ ਇੱਥੇ ਸੇਵਾ ਦੇ ਵਿੱਚ ਲੱਗੇ ਰਹਿੰਦੇ ਆ। ਤੁਸੀਂ ਦੱਸ ਰਹੇ ਸੀਗੇ ਕੱਲ ਵੀ ਤੁਸੀਂ ਸਾਡੀ ਬਹੁਤ ਹੈਲਪ ਕੀਤੀ ਆ ਕੇ ਸੈਟਅਪ ਸਾਰਾ ਕੁਝ ਜਿਹੜਾ ਉਹ ਕਰਵਾਉਣ ਦੇ ਵਿੱਚ। ਸੋ ਤੁਸੀਂ ਰੋਜ਼ਾਨਾ ਹੀ ਇੱਥੇ ਹੁੰਦੇ ਆ? ਹਾਂਜੀ ਵੀਰ ਜੀ, ਮੈਂ ਰੋਜ਼ਾਨਾ, ਮੇਰੀ ਡਿਊਟੀ ਹੈ ਗੁਰੂ ਘਰ। ਠੀਕ ਹੈ। ਕਮੇਟੀ ਵੱਲੋਂ ਸੇਵਾ ਬਖਸ਼ੀ ਗਈ ਗੁਰੂ ਘਰ ਦੀ, ਤਾਂ ਅਸੀਂ ਕਰ ਰਹੇ ਹਾਂ। ਠੀਕ ਹੈ। ਸੋ ਕਿੱਦਾਂ ਦਾ ਲੱਗਦਾ ਹੈ ਸੰਗਤ ਦੇ ਨਾਲ ਜਦੋਂ ਮੇਲ ਮਿਲਾਪ ਹੁੰਦਾ ਹੈ? ਭਾਜੀ ਸੰਗਤ ਨਾਲ ਬੜੀ ਖੁਸ਼ੀ ਹੁੰਦੀ, ਗੁਰੂ ਘਰ ਦੀ ਸੰਗਤ ਦੇਖ ਕੇ ਅਸੀਂ ਸੰਗਤ ਨਾਲ ਖੁਸ਼ੀ, ਤੇ ਅਸੀਂ ਵੀ ਖੁਸ਼। ਅਸੀਂ ਪਹਿਲੀ ਵਾਰੀ ਆਏ ਆ ਇੱਥੇ, ਜਿੱਦਾਂ ਮੈਂ ਅਸੀਂ ਦੱਸ ਰਹੇ ਸੀਗੇ। ਸੋ ਸਾਨੂੰ ਮੌਕਾ ਮਿਲਦਾ ਹੈ ਇੱਦਾਂ ਤੁਹਾਡੇ ਵਰਗੀ ਸੰਗਤ ਦੇ ਨਾਲ ਮਿਲਣ ਦਾ। ਸੋ ਬੜੀ ਕਲੋਜ਼ ਨਿਟ ਕਮਿਊਨਿਟੀ ਆ, ਸਾਰੇ ਬਹੁਤ ਇੱਕ ਦੂਜੇ ਨੂੰ ਸਾਰੇ ਹੀ ਜਾਣਦੇ ਇੱਥੇ ਇੱਦਾਂ। ਹਾਂਜੀ ਹਾਂਜੀ ਭਾਜੀ, ਆਪਣੇ ਪੰਜਾਬੀ ਆ ਸਾਰੇ, ਇੱਕ ਦੂਜੇ ਨਾਲ ਪਿਆਰ ਆ। ਬਸ ਮਾਲਕ ਕਿਰਪਾ ਕਰੇ, ਵਿਸਾਖੀ ਦਿਹਾੜੇ ਸਾਰੇ ਸੰਗਤਾਂ 'ਚ ਪਿਆਰ ਵਧਾਵੇ, ਸਿੱਖ ਕੌਮ ਨੂੰ ਅੱਗੇ ਲਿਜਾਵੇ, ਬਸ ਇਹੀ ਅਰਦਾਸ ਆ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰਾਂ ਨਾਲ ਗੱਲਬਾਤ ਕਰ ਰਹੇ ਆ ਤੇ ਭੈਣ ਜੀ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ, ਫਤਿਹ ਦੀ ਸਾਂਝ ਪਾਉਣਾ ਚਾਹੁੰਦੇ ਆ। ਭੈਣ ਜੀ ਕੀ ਨਾਮ ਹੈ? ਸਰਬਜੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਨੂੰ ਵਿਸਾਖੀ ਦੀਆਂ, ਖਾਲਸਾ ਪੰਥ ਦੀਆਂ ਬਹੁਤ ਬਹੁਤ ਵਧਾਈਆਂ। ਸਭ ਅੱਜ ਵਿਸਾਖੀ ਮਨਾ ਰਹੇ ਆ, ਸਾਰੀ ਸੰਗਤ ਵਿਸਾਖੀ ਮਨਾ ਰਹੀ ਹੈ। ਅੱਜ ਸੰਡੇ ਦਾ ਦਿਨ ਹੈ, ਸਾਰੇ ਸੰਗਤ ਲੰਗਰਾਂ ਦੀ ਸੇਵਾ ਕਰ ਰਹੇ ਨੇ ਤੇ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ। ਅੱਜ ਗੁਰੂ ਗੋਬਿੰਦ ਸਿੰਘ ਦਾ ਬਰਥਡੇ ਹੈ, ਵਿਸਾਖੀ ਮਨਾ ਰਹੇ ਆ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ, ਸਭ ਨੂੰ ਪ੍ਰਮਾਤਮਾ ਸੁੱਖ ਦੇਵੇ, ਦੁਨੀਆ ਤੇ ਠੰਡ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਖੜ ਕੇ ਕਰੀਏ ਜਾਂ ਕਿੱਥੇ ਕਰੀਏ? ਇੱਕ ਮਿੰਟ ਅਸੀਂ ਤਾਂ ਰੋਜ਼ ਵੇਖਦੇ ਹੁੰਦੇ ਆ ਤੇ ਉੱਪਰ ਫੇਸਬੁੱਕ ਤੇ ਜਾਂ YouTube ਤੇ ਮੈਂ ਨਾ ਬਾਈ ਮਿਲਿਆ ਹੋਏ ਕਿਤੇ ਉਹ ਘੱਟ ਹੀ ਮਿਲਦੇ ਨੇ। ਦੇਖ ਲੋ ਮੁਲਾਕਾਤ ਦੇ ਦਮ ਰੋਜ਼ ਸੁਣ ਕੇ ਨਾ ਅਪਡੇਟ ਵੀ ਤਾਂ ਸੁਣੀ ਦੀ ਰੋਜ਼ ਗੱਲ। ਚਲੋ ਥੈਂਕ ਯੂ। ਵਧੀਆ ਬਹੁਤ ਸੱਚੀ ਗੱਲ ਕਰਦੇ ਤੁਸੀਂ। ਗੁਰਦੁਆਰਾ ਸਾਹਿਬ ਲੰਗਰਸ਼ਾਮ ਦੇ ਲੰਗਰ ਹਾਲ ਦੇ ਵਿੱਚ ਇਸ ਟਾਈਮ ਮੌਜੂਦ ਆ, ਜਿੱਥੇ ਕਿ ਪੀਜ਼ੇ ਦੀ ਸੇਵਾ ਜਿਹੜੀ ਉਹ ਚੱਲ ਰਹੀ ਆ। ਪੀਜ਼ੇ ਦੀ ਮਸ਼ੀਨ ਤੁਸੀਂ ਦੇਖ ਸਕਦੇ ਆ ਪਿੱਛੇ ਆਪਣੇ ਲੱਗੀ ਹੋਈ ਆ। ਸੋ ਸੇਵਾ ਜਿਹੜੀ ਇੱਥੇ ਚੱਲ ਰਹੀ ਆ, ਉਹਨਾਂ ਦੇ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ? ਕਮਲਜੀਤ ਸਿੰਘ ਹੈ ਜੀ। ਸੋ ਇੱਥੇ ਹਰ ਐਤਵਾਰ ਨੂੰ ਫਿਰ ਇਦਾਂ ਹੀ ਸੇਵਾ ਚੱਲਦੀ ਹੈ ਪੀਜ਼ੇ ਦੀ? ਹਾਂਜੀ ਹਾਂਜੀ ਹਾਂਜੀ, ਹਰ ਐਤਵਾਰ ਨੂੰ ਬਣਦਾ ਪੀਜ਼ਾ ਜੀ, 12 ਤੋਂ ਲੈ ਕੇ 2 ਵਜੇ ਤੱਕ। ਕਦੋਂ ਤੋਂ ਇਹ ਸ਼ੁਰੂਆਤ ਹੋਈ ਹੈ? ਇਹਨੂੰ ਭਾਜੀ 5-6 ਸਾਲ ਹੋ ਚੱਲੇ ਆ। ਠੀਕ ਹੈ। ਪਹਿਲਾਂ ਅਸੀਂ ਫਰਾਈਡੇ ਨੂੰ ਵੀ ਬਣਾਉਂਦੇ ਸੀ, ਪਰ ਹੁਣ ਫਰਾਈਡੇ ਨੂੰ ਨਹੀਂ ਬਣਾਉਂਦੇ, ਹੁਣ ਸੰਡੇ ਨੂੰ ਬਣਦਾ ਇਕੱਲਾ। ਠੀਕ ਹੈ। ਹਾਂਜੀ। ਸੋ ਸੰਗਤਾਂ ਦਾ ਕਿੱਦਾਂ ਉਤਸ਼ਾਹ ਰਹਿੰਦਾ ਹੈ? ਕਿੱਦਾਂ ਸੰਗਤਾਂ ਕਿੱਦਾਂ ਆਉਂਦੀਆਂ ਨੇ ਇੱਥੇ? ਸੰਗਤਾਂ ਜੀ ਕਾਫੀ ਸੰਗਤ, ਰੌਣਕ ਹੈ ਕਾਫੀ। ਵੇਖੋ ਤੁਸੀਂ ਅੱਜ ਵੀ ਨਾ ਸੰਗਤ ਵਾਧੂ ਸੰਗਤ ਆ। ਹਾਂਜੀ, ਬਹੁਤ ਸੰਗਤ ਆਉਂਦੀ ਹੈ। ਤੁਸੀਂ ਖਾਸ ਆ, ਤੁਸੀਂ ਇਹ ਜਿਹੜਾ ਗਰੁੱਪ ਆ ਇਹ ਸਾਰਾ ਪੀਜ਼ੇ ਵਾਲਾ ਗਰੁੱਪ ਆ? ਪੀਜ਼ਾ ਕਰੂ ਹੀ ਆ ਜੀ ਬਸ ਇਹ ਨਾ। ਹਾਂਜੀ। ਕਿ ਸਾਈਡ ਤੇ ਫਿਰ ਪੀਜ਼ੇ ਦਾ ਹੁੱਦਾ ਵੀ ਕੰਮ ਹੈ ਜਾਂ ਸਿਰਫ ਇੱਥੇ ਹੀ? ਨਹੀਂ, ਇੱਥੇ ਹੀ ਆ ਜੀ। ਇੱਥੇ ਸੇਵਾ ਹੀ ਹੈ ਜੀ, ਕੱਲੀ ਸੇਵਾ ਹੀ ਹੈ। ਨਹੀਂ, ਇੱਥੇ ਬਾਜੀ ਸੇਵਾ ਇੱਥੇ ਹੀ ਆ। ਠੀਕ ਹੈ। ਵੀਰ ਜੀ ਤੁਸੀਂ ਕੀ ਕੁਝ ਕਹਿਣਾ ਚਾਹੁੰਦੇ ਹੋ? ਬਸ ਸੇਵਾ ਹੀ ਆ ਸਰ। ਠੀਕ ਹੈ ਜੀ। ਸੋ ਇਹ ਸਾਡੇ ਜਿਹੜੇ ਪੀਜ਼ੇ ਆ, ਸੋ ਕਿਹੜੇ ਕਿਹੜੇ ਤਰ੍ਹਾਂ ਦਾ ਪੀਜ਼ਾ? ਕੱਲਾ ਚੀਜ਼ ਪੀਜ਼ਾ ਜਾਂ ਕਿੱਦਾਂ ਕਿੱਦਾਂ ਦਾ? ਚੀਜ਼ ਪੀਜ਼ਾ ਤੇ ਵੈਜੀ ਪੀਜ਼ਾ ਜੀ। ਹਾਂਜੀ। ਬਸ ਬਾਕੀ ਕੋਈ ਨਹੀਂ, ਤੁਹਾਨੂੰ ਪਤਾ ਹੀ ਆ। ਨਹੀਂ ਉਹ ਤਾਂ ਆਬਵੀਅਸ ਜੀ ਗੱਲ ਆ। ਮੈਂ ਕਿਹਾ ਵੀ ਵੈਜੀ ਦੇ ਵਿੱਚ ਵੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਹੁੰਦੀਆਂ, ਸੋ ਪਰ ਇੱਕੋ ਤਰ੍ਹਾਂ ਦਾ ਹੀ ਰੱਖਿਆ? ਇੱਕੋ ਤਰ੍ਹਾਂ ਦਾ। ਕਈ ਹੁਣ ਜਿੱਦਾਂ ਕਹਿੰਦੇ ਮਿਰਚਾਂ ਨਾ ਪਾਇਓ ਜਾਂ ਨਾ ਪਾਇਓ, ਫਿਰ ਉਹ ਨਹੀਂ ਪਾਈਦੀ। ਠੀਕ ਹੈ, ਕਸਟਮਾਈਜ਼ ਕਰ ਦਿੰਦੇ ਆ? ਹਾਂਜੀ ਹਾਂਜੀ ਹਾਂਜੀ। ਜਿੱਦਾਂ ਵੀ ਕੋਈ ਸ਼ਰਧਾਲੂ ਕਹਿੰਦਾ ਵੀ ਮੈਂ ਬਿਨਾਂ ਮਿਰਚਾਂ ਤੋਂ ਲੈਣਾ ਜਾਂ ਬਿਨਾਂ ਕੋਈ ਪਿਆਜ਼ ਤੋਂ ਲੈਣਾ, ਅਸੀਂ ਉਸ ਹਿਸਾਬ ਨਾਲ ਬਣਾ ਕੇ ਦੇ ਦੇ। ਹਾਂ।
ਸੋ ਕਿੰਨੇ ਕੁ ਪੀਜ਼ੇ ਜਿਹੜੇ ਆ ਤੁਹਾਡੇ ਹਰ ਵੀਕਐਂਡ ਦੇ ਉੱਤੇ, ਜਾਂ ਜਿੱਦਾਂ ਅੱਜ ਦਾ ਖਾਸ ਦਿਨ ਆ, ਕਿੰਨੇ ਕੁ ਪੀਜ਼ੇ ਤੁਹਾਡੇ ਤਿਆਰ ਕਰਨੇ ਹੁੰਦੇ ਅੱਜ ਦੇ ਦਿਨ? ਅੱਜ ਤੇ ਭਾਜੀ 100 ਤੋਂ ਵੱਧ ਹੋਊਗਾ ਪੀਜ਼ਾ ਆਲਮੋਸਟ 100 108। ਠੀਕ ਹੈ। ਤੇ ਪਰ ਅੱਜ 125 ਬਣਾਏ ਆ, ਵੇਖੋ ਸਾਰੇ ਲੱਗ ਜਾਣੇ ਆ। ਤੇ ਉਦਾਂ ਰੈਗੂਲਰਲੀ ਬਾਕੀ ਐਤਵਾਰ ਐਤਵਾਰ ਨੂੰ ਜਿੱਦਾਂ 46 50 ਪੀਜੇ ਹੁੰਦੇ ਆ ਸਾਡੇ ਇਸ ਰੈਗੂਲਰਲੀ। ਤਾਂ ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਲੈਂਕਰਸ਼ਿਮ ਦੇ ਵਿੱਚ ਇਸ ਟਾਈਮ ਮੌਜੂਦ ਹਾਂ, ਜਿੱਥੇ ਆਪਾਂ ਇੱਥੇ ਵੱਖ-ਵੱਖ ਜਿਹੜੀਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਇਸ ਟਾਈਮ ਆਪਣੇ ਨਾਲ ਉਹ ਸ਼ਖਸੀਅਤ ਜੁੜੀ ਆ ਜਦੋਂ ਇਹ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਹੋਈ ਆ। ਇਹ ਸ਼ੁਰੂਆਤ ਦੇ ਵਿੱਚ ਇੱਥੇ ਸੇਵਾਵਾਂ ਜਿਹੜੀਆਂ ਆ ਉਹ ਨਿਭਾ ਰਹੇ ਸੀ, ਡਿਊਟੀਆਂ ਨਿਭਾ ਰਹੇ ਸੀ ਸੁੱਚਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸੁੱਚਾ ਸਿੰਘ ਜੀ, ਸੋ ਤੁਸੀਂ ਭਾਈ ਗੁਰਦੀਪ ਸਿੰਘ ਜੀ, ਹੈਡ ਰਾਗੀ ਜਿਹੜੇ ਭਾਈ ਗੁਰਦੀਪ ਸਿੰਘ, ਤੁਸੀਂ ਨਾਲ ਸੀ? ਹਾਂਜੀ ਨਾਲ, ਸੈਕੰਡ ਗ੍ਰੰਥੀ ਤੇ ਨਾਲ ਭਾਈ ਕਰਨੈਲ ਤੁਸੀਂ ਸਭ ਤੋਂ ਪਹਿਲੇ ਜਥਾ ਸੀਗਾ? ਹਾਂਜੀ, ਸਭ ਤੋਂ ਪਹਿਲੇ ਗ੍ਰੰਥੀ। ਜਦੋਂ ਇੱਥੇ ਸ਼ੁਰੂਆਤ ਹੋਈ? ਹਾਂਜੀ ਹਾਂਜੀ। ਉਦੋਂ ਕਿੰਨੀ ਸੰਗਤ ਹੁੰਦੀ ਸੀ? ਉਦੋਂ 1200 ਸੰਗਤ ਦੇ ਮੈਂਬਰ ਸੀ ਜੀ। ਠੀਕ ਹੈ। 89 ਚ ਇਹ ਗੁਰੂ ਘਰ ਹੋਂਦ ਵਿੱਚ ਆ ਗਿਆ ਸੀ। ਹਾਂ। ਇਹ ਪਹਿਲਾਂ ਚਰਚ ਸੀ ਤੇ ਫਿਰ ਸਰਦਾਰ ਲਖਵੀਰ ਸਿੰਘ ਚੀਮਾ, ਮਲਕੀਤ ਸਿੰਘ ਸਿੱਧੂ, ਗੁਰਸ਼ਰਨ ਨੱਤ ਤੇ ਸਰਬਜੀਤ ਸਿੰਘ ਮਾਨ, ਸੁਰਿੰਦਰ ਸਿੰਘ ਸਿੱਧੂ, ਇਹ ਸਿਰ ਕੱਢ ਆਗੂ ਸੀ। ਠੀਕ ਹੈ। ਤੇ ਇਹਨਾਂ ਨੇ ਕੌਮ ਦੀ ਬਹੁਤ ਸੇਵਾ ਕੀਤੀ ਹੈ ਤੇ ਇਹ ਇੱਥੇ ਮੁੱਖ ਸੇਵਾਦਾਰ ਸੀ। ਸੋ ਤੁਸੀਂ ਉਦੋਂ ਜਦੋਂ ਆਏ ਹੁਣ 1200 ਤੇ ਹੁਣ ਤੁਸੀਂ ਸੰਗਤ ਦੇਖਦੇ ਆ, ਫਿਰ ਕਿੱਦਾਂ ਮਹਿਸੂਸ ਹੁੰਦਾ ਹੈ? ਹੁਣ ਫਿਰ ਗੁਰੂ ਘਰ ਜ਼ਿਆਦਾ ਬਣਨ ਕਰਕੇ ਤੇ ਸੰਗਤ ਜਿਹੜੀ ਆ ਉਹ ਵੰਡੀ ਗਈ ਹੈ। ਹਾਂ ਹਾਂ। ਤੇ ਪਹਿਲਾਂ ਗੁਰੂ ਘਰ ਲੰਕਰਸ਼ਮ ਪਹਿਲਾਂ ਹੁੰਦਾ ਸੀ। ਠੀਕ ਹੈ। ਹੁਣ ਫਿਰ ਆਪਣਾ KCF ਬਣ ਗਿਆ, ਫਿਰ ਇੱਕ ਨਾਨਕ ਸਦਨ ਗੁਰਦੁਆਰਾ ਸਾਹਿਬ ਬਣ ਗਿਆ। ਠੀਕ ਹੈ। ਤੇ ਆਪਣਾ ਵੈਲੀ ਸਿੱਖ ਟੈਂਪਲ। ਠੀਕ ਹੈ। ਤੇ ਪਹਿਲਾਂ ਇਹ ਲੰਕਰਸ਼ਮ ਹੀ ਹੁੰਦਾ ਸੀ ਜੀ। ਸਾਰੀ ਸੰਗਤ ਇੱਥੇ ਕਿੰਨੇ ਸਾਲ ਸੇਵਾ ਕੀਤੀ ਇੱਥੇ? 10 ਨੇ 27 ਸਾਲ ਜੀ। ਤੇ ਹੁਣ ਵੀ ਕਰ ਰਹੇ ਆ ਕਿਤੇ ਤਾਂ ਤੇ ਕਿ ਹੁਣ ਰਿਟਾਇਰਮੈਂਟ ਲੈ ਲਈ? ਜੀ ਨਹੀਂ, ਹੁਣ ਕੀਰਤਨ ਕਰਦੇ ਆ ਜੀ, ਪਰ ਡਿਊਟੀ ਨਹੀਂ ਕਰਦੇ ਜੀ। ਠੀਕ ਹੈ। ਹਾਂਜੀ, ਹੁਣ ਰਿਟਾਇਰਮੈਂਟ ਨਹੀਂ, ਰਿਟਾਇਰਮੈਂਟ ਗ੍ਰੰਥੀ ਦੀ ਹੁੰਦੀ ਨਹੀਂ ਜੀ। ਹਾਂਜੀ, ਕਿਉਂਕਿ ਤੁਸੀਂ ਤਾਂ ਸਿਖਾਉਣਾ ਹੀ ਹੁੰਦਾ ਆ। ਹਾਂਜੀ ਹਾਂਜੀ। ਸੋ ਵਿਸਾਖੀ ਦੇ ਦਿਹਾੜੇ ਨੂੰ ਮਨਾਇਆ ਜਾ ਰਿਹਾ ਆ। ਹਾਂਜੀ, ਆਜੋ ਆਜੋ। ਸੋ ਵਿਸਾਖੀ ਦੇ ਸੰਬੰਧ ਦੇ ਵਿੱਚ ਤੁਸੀਂ ਕੀ ਸੰਗਤਾਂ ਨੂੰ ਕਹਿਣਾ? ਆਜੋ ਭਾਈ ਸਾਹਿਬ ਮੜ ਜਾ। ਹੁਣ ਵਿਸਾਖੀ ਦੇ ਜੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਏ। ਦਾਸ ਦੇ ਜਥੇ ਵੱਲੋਂ, ਭਾਈ ਗੁਰਦੀਪ ਸਿੰਘ ਵੱਲੋਂ, ਸੁੱਚਾ ਸਿੰਘ, ਕਰਨੈਲ ਸਿੰਘ ਵੱਲੋਂ, ਤੇ ਖਾਲਸਾ ਚੜ੍ਹਦੀਆਂ ਕਲਾਂ 'ਚ ਰਵੇ ਤੇ ਸਾਰੇ ਆਪਾਂ ਅੰਮ੍ਰਿਤਧਾਰੀ ਹੋਈਏ, ਦਾੜੇ ਕੇਸ ਰੱਖੀਏ, ਕਿਉਂਕਿ ਗੁਰੂ ਸਾਹਿਬ ਦੀ ਆਗਿਆ ਹੈ। ਗੁਰੂ ਸਾਹਿਬ ਨੇ ਹੁਕਮ ਕੀਤਾ, ਇਹ ਮੋਰ ਆਗਿਆ ਸੁਣੋ ਹੋਏ ਪਿਆਰੇ, ਬਿਨਾ ਸ਼ਾਸਤਰ ਕੇ ਸੰਗ ਦੇਹੋ ਨਾ ਦੀਦਾਰੇ, ਬਿਨਾ ਸ਼ਾਸਤਰ ਕੇ ਸੰਗ ਨਰੰਗ ਭੇਟ ਜਾਨੋ, ਗਹਿ ਕਾਨ ਤਾਕੋ ਕਿਤੇ ਲੈ ਸਿਧਾਨੋ। ਇਹ ਕਲਗੀਆਂ ਵਾਲਾ ਦਾ ਹੁਕਮ ਹੈ। ਆਪਾਂ ਸਾਰਿਆਂ ਨੂੰ ਅੰਮ੍ਰਿਤਧਾਰੀ ਹੋਣਾ ਚਾਹੀਦਾ, ਸਾਬਤ ਸੂਰਤ ਹੋਣਾ ਚਾਹੀਦਾ ਤੇ ਖਾਲਸੇ ਦੀ ਚੜ੍ਹਦੀ ਕਲਾ ਦੀ ਹਰ ਰੋਜ਼ ਅਰਦਾਸ ਕਰਨੀ। ਤੇ ਇਹੀ ਦਾਸ ਦੀ ਬੇਨਤੀ ਹੈ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।